ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼ ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ। ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਸੁਨੱਖੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम ਜੀ ਰਾਜ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਰਾਜ ਸਾਹਿਬ, ਅੱਜ 22 ਜਨਵਰੀ 2021 9 ਮਾਘ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ। ਤੇ ਰਾਜ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਸੀਅਨ ਕੇਬਲ, ਬੈਲਫੈਬ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਅੱਜ ਫਰਾਈਡੇ ਹੈ, ਸੋ ਸਾਰਿਆਂ ਨੂੰ ਆਪਾਂ ਹੈਪੀ ਵੀਕਐਂਡ ਕਹਿੰਦੇ ਹਾਂ ਕਿ ਤੁਹਾਡਾ ਜੋ ਵੀਕਐਂਡ ਹੈ ਬਹੁਤ ਹੀ ਵਧੀਆ ਚਾਵਾਂ ਖੁਸ਼ੀਆਂ ਨਾਲ ਗੁਜ਼ਰੇ। ਸੋ ਪ੍ਰੋਗਰਾਮ ਦੇ ਸ਼ੁਰੂ ਵਿੱਚ ਆਪਾਂ ਗੱਲਬਾਤ ਕਰਾਂਗੇ ਭਾਰਤ ਦੇ ਕਿਸਾਨਾਂ ਦੇ ਹਵਾਲੇ ਨਾਲ ਕਿ ਕਿਸਾਨਾਂ ਤੇ ਮੋਦੀ ਸਰਕਾਰ ਦੇ ਵਜ਼ੀਰਾਂ ਵਿਚਾਲੇ ਜਿਹੜਾ ਗੱਲਬਾਤ ਦਾ 11ਵਾਂ ਦੌਰ ਵੀ ਪੂਰੀ ਤਰ੍ਹਾਂ ਅਸਫਲ ਰਿਹਾ। ਸਰਕਾਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਕਿਸਾਨਾਂ ਨੂੰ ਕੋਈ ਵੀ ਰਾਹਤ ਦੇਣ ਨੂੰ ਤਿਆਰ ਨਹੀਂ। ਸੋ ਜਦੋਂ ਕਿ ਕਿਸਾਨ ਲੀਡਰਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਇੱਕੋ ਇੱਕ ਮੰਗ ਜਿਹੜੇ 3 ਖੇਤੀ ਕਾਨੂੰਨਾਂ ਨੂੰ ਵਾਪਸ ਲੈਣਾ ਹੈ ਔਰ ਇਸ ਤੋਂ ਘੱਟ ਇਹਨਾਂ ਨੂੰ ਕੁਝ ਵੀ ਨਹੀਂ ਕਬੂਲ। ਸੋ ਹੁਣ ਸਿੱਧੇ ਜਿਹੜੇ ਟਕਰਾਅ ਦਾ ਮਾਹੌਲ ਹੈ ਉਹ ਬਣ ਗਿਆ ਹੈ ਔਰ ਸਰਕਾਰ ਸਿੱਖ ਕੌਮ ਨੂੰ ਸਬਕ ਸਿਖਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ, ਪਰ ਸਿੱਖ ਕੌਮ ਨੂੰ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਫਰਮਾਨ ਨਿਸ਼ਚੇ ਕਰ ਆਪਣੀ ਜੀਤ ਕਰੋ ਤੇ ਪੈਰਾ ਦੇਣਾ ਚਾਹੀਦਾ ਹੈ ਔਰ ਅਕਾਲ ਪੁਰਖ ਬਖਸ਼ਿਸ਼ ਕਰਨਗੇ, ਫਤਿਹ ਕਰਨਗੇ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅੱਜ ਸਵੇਰ ਤੋਂ ਹੀ ਕਾਲਾਂ ਦਾ ਸਿਲਸਿਲਾ ਜਾਰੀ ਰਿਹਾ ਹੈ, ਯੂਰਪ ਚੋਂ, ਪੰਜਾਬ ਚੋਂ ਵੀ ਔਰ ਦੂਸਰੇ ਪਾਸੇ ਕੁਝ ਹੋਰ ਹਲਕਿਆਂ ਤੋਂ ਵੀ ਕਾਲਾਂ ਰਹੀਆਂ ਜੀ, ਕਿਉਂਕਿ ਇਸ ਵੇਲੇ ਅੱਜ ਜਦੋਂ ਅਸੀਂ ਫਰਾਈਡੇ ਸ਼ਾਮ ਇੱਥੇ ਪ੍ਰੋਗਰਾਮ ਕਰ ਰਹੇ ਹਾਂ, ਆਲਰੇਡੀ ਗੱਲਬਾਤ ਦਾ 11ਵਾਂ ਗੇੜ ਜਾਂ 11ਵਾਂ ਦੌਰ ਅੱਜ ਹੀ ਸੀ ਉੱਥੇ ਫਰਾਈਡੇ। ਔਰ ਜਿਵੇਂ ਉਹਨਾਂ ਨੇ ਕਿਸਾਨਾਂ ਨੂੰ ਹਿਊਮਿਲੇਟ ਕੀਤਾ, ਉਹਨਾਂ ਦੀ ਬੇਇੱਜ਼ਤੀ ਕੀਤੀ। ਮੀਟਿੰਗ 'ਚ ਜਾਣ ਵਾਲੇ ਕਿਸਾਨਾਂ ਦੀਆਂ ਗੱਡੀਆਂ ਉਹਨਾਂ ਨੂੰ ਉਤਾਰ ਕੇ ਉਹਦੀ ਤਲਾਸ਼ੀ ਲਈ, ਕਾਰਾਂ ਤੋਂ ਜਿਹੜੇ ਉਹਨਾਂ ਦੇ ਕਿਸਾਨ ਝੰਡੇ ਸੀ ਉਹ ਵੀ ਉਤਾਰ ਲਏ ਗਏ। ਪੁਲਿਸ ਨੇ ਬਦਤਮੀਜ਼ੀ ਕੀਤੀ ਔਰ ਇੱਕ ਜਿਹੜੇ ਬੜੇ ਸਿੰਪਲਿਸਟਿਕ ਮਾਈਂਡਸੈਟ ਦਾ ਬਾਪੂ ਰੁਲਦੂ ਸਿੰਘ, ਜਿਨ੍ਹਾਂ ਦੀ ਵੀਡੀਓ ਕਲਿੱਪ ਵੀ ਬੜੀ ਸੋਸ਼ਲ ਮੀਡੀਆ 'ਤੇ ਪੋਪੂਲਰ ਹੈ, ਉਹਨਾਂ ਦੀ ਤਾਂ ਕਾਰ ਦਾ ਸ਼ੀਸ਼ਾ ਵੀ ਤੋੜ ਦਿੱਤਾ। ਹਾਲਾਂਕਿ ਉਹਨੇ ਆਪਣਾ ਖੁੰਡਾ ਚੱਕ ਲਿਆ ਬਾਪੂ ਨੇ, ਲੇਕਿਨ ਪਿੱਛੋਂ ਦੂਜੇ ਕਿਸਾਨ ਲੀਡਰ ਆਏ, ਉਹਨਾਂ ਨੇ ਕਿਹਾ ਵੀ ਨਹੀਂ, ਇਹ ਗੱਲਬਾਤ ਦਾ ਵਕਤ ਗੁਜ਼ਰ ਜਾਏਗਾ ਔਰ ਉਹ ਅੰਦਰ ਚਲੇ ਗਏ। ਪਰ ਜਦੋਂ ਤੱਕ ਉਹ ਵਾਪਸ ਆਏ ਤਾਂ ਉਹਨਾਂ ਨੇ, ਪੁਲਿਸ ਨੇ ਉਹ ਸ਼ੀਸ਼ਾ ਪਵਾ ਦਿੱਤਾ ਹੋਇਆ ਸੀ। ਹੁਣ ਇਸ ਤੋਂ ਇਹ ਜ਼ਾਹਰ ਹੈ ਵੀ ਰਵੱਈਆ ਕੀ ਹੈ। ਔਰ ਜਦੋਂ ਗੱਲਬਾਤ ਦੇ ਲਈ ਅੰਦਰ ਗਏ, ਉਹਨਾਂ ਨੂੰ 2-2.5 ਘੰਟੇ ਵੇਟ ਕਰਾਇਆ ਗਿਆ। ਇੱਕ ਵਾਰ ਲੰਚ ਤੋਂ ਪਹਿਲਾਂ 15-20 ਮਿੰਟ ਤੋਮਰ ਔਰ ਦੂਸਰਾ ਜਿਹੜਾ ਉਹਨਾਂ ਦਾ ਵਜ਼ੀਰ ਆਂਦਾ, ਜਿਹੜੇ 2 ਜਮਹੂਰੀ ਰੱਖੇ ਹੋਏ ਨੇ, ਇਹਨੇ ਅਮਿਤ ਸ਼ਾਹ ਔਰ ਮੋਦੀ ਨੇ, ਔਰ ਦੂਸਰੀ ਵਾਰ 15 ਮਿੰਟ ਦੇ ਵਿੱਚ ਫਿਰ ਆ ਕੇ ਉਹਨਾਂ ਨੇ ਕਿਹਾ ਜੀ ਜੋ ਅਸੀਂ ਕਰਨਾ ਸੀ ਕਰਤਾ, ਇਹਨੂੰ ਅਸੀਂ ਸਸਪੈਂਡ ਕਰ ਸਕਦੇ ਹਾਂ 18 ਮਹੀਨੇ ਲਈ, ਤੇ ਇਸ ਤੋਂ ਵੱਧ ਕੇ ਅਸੀਂ ਤੁਹਾਨੂੰ ਕੋਈ ਹੋਰ ਰਾਹਤ ਦੇਣ ਨੂੰ ਤਿਆਰ ਨਹੀਂ। ਤੇ ਕਿਸਾਨ ਲੀਡਰ ਜਿਨ੍ਹਾਂ ਨੇ ਪਹਿਲਾਂ ਹੀ ਯੂਨੈਨੀਮਸਲੀ ਸਰਬਸੰਮਤੀ ਦੇ ਨਾਲ ਇੱਕ ਦਿਨ ਪਹਿਲਾਂ ਜਿਹੜਾ ਉਹਨਾਂ ਦਾ 5-6 ਘੰਟੇ ਸੈਸ਼ਨ ਚੱਲਿਆ ਸੀ, ਹਾਲਾਂਕਿ ਉਸ ਦੇ ਵਿੱਚ ਥੋੜ੍ਹੀ ਬਹੁਤ ਵਿਚਾਰ ਭੇਦਤਾ ਵੀ ਸੀ, 1-2 ਸੁਜੈਸ਼ਨ ਸੀ ਕਿ ਸਾਨੂੰ ਦੇਖ ਲੈਣਾ ਚਾਹੀਦਾ, ਲੇਕਿਨ ਮੈਂ ਸਮਝਦਾ ਵੀ ਉਹਨਾਂ ਨੇ ਬਿਲਕੁਲ ਠੀਕ ਫੈਸਲਾ ਲਿਆ। ਕਿਉਂਕਿ ਜਿਸ ਕਿਸਮ ਦੀ ਝੂਠੀ ਸਰਕਾਰ ਹੈ, ਔਰ ਜਿਵੇਂ ਅੱਜ
ਇੱਕ ਸਾਬਕਾ ਯੂਨੀਵਰਸਿਟੀ ਪ੍ਰੋਫੈਸਰ ਆਪਣਾ ਇਸ 'ਤੇ ਤਬਸਰਾ ਦੇ ਰਹੇ ਸੀ। ਉਹ ਕਹਿਣ ਲੱਗੇ ਜੀ ਹੁਣ ਵਾਅਦਿਆਂ ਜਾਂ ਇਤਬਾਰਾਂ ਦੀ ਗੱਲ ਤਾਂ ਜੇ ਪਿਛਲੇ 73 ਸਾਲ ਦਾ ਹੀ ਤਜਰਬਾ ਦੇਖੀਏ ਕਿ ਉਹ ਗਾਂਧੀ ਨਹਿਰੂ ਤੋਂ ਲੈ ਕੇ ਜੋ ਕੁਝ ਬਣਦਾ ਰਿਹਾ ਹੈ ਉਸ ਨੇ ਕਦੇ ਵੀ ਸਿੱਖਾਂ ਨੂੰ ਹੁਣ ਇਸ ਗੱਲ ਦੇ ਉੱਤੇ ਇਤਬਾਰ ਕਰਨ ਜੋਗੇ ਛੱਡਿਆ ਹੀ ਨਹੀਂ ਕਿ ਵੀ ਇਹਨਾਂ ਤੇ ਅਸੀਂ ਇਤਬਾਰ ਕਰੀਏ। ਔਰ ਇਹ ਗੱਲ ਬਿਲਕੁਲ ਠੀਕ। ਔਰ ਦੂਸਰੇ ਵੀ ਜਿਵੇਂ ਟਕੈਤ ਔਰ ਦੂਸਰੇ ਜਿਹੜੇ ਲੀਡਰ ਨੇ ਉਹਨਾਂ ਦਾ ਵੀ ਕਹਿਣਾ ਸੀ ਕਿ ਭਾਈ ਇਹ ਤਲਵਾਰ ਸਾਡੇ ਸਿਰ ਤੇ ਲਟਕਦੀ ਰੱਖਣਗੇ। ਇਹ ਇੱਕ ਵਾਰ ਚਾਹੁੰਦੇ ਨੇ ਵੀ ਇੱਥੋਂ ਅਸੀਂ ਉੱਠ ਜਾਈਏ, ਵੀ ਘਰੋਂ ਘਰੀ ਜਦੋਂ ਅਸੀਂ ਚਲੇ ਗਏ ਮੁੜ ਕੇ ਨਾ ਸਾਨੂੰ ਇਵੇਂ ਕਦੇ ਇਕੱਠੇ ਹੋਣ ਦੇਣਾ ਕਿਸੇ ਨੇ, ਨਾ ਹੀ ਜਿਹੜਾ ਇਹ ਸਾਡੀ ਕੋਈ ਮੰਗ ਮੰਨੀ ਜਾਣੀ ਹੈ। ਔਰ ਅਸੀਂ ਤਾਂ ਹੁਣ ਜਿਹੜਾ ਉਹ ਕਰੋ ਜਾਂ ਮਰੋ ਵਾਲੀ ਲਾਈਨ ਦੇ ਉੱਤੇ ਹੀ ਆ ਕੇ ਖੜੇ ਹਾਂ। ਔਰ ਇਹ ਕੱਲਾ ਜਿਹੜਾ ਇੱਕ ਪਾਰਟ ਦਾ ਨਹੀਂ ਹੈ। ਜਦੋਂ ਹੁਣ ਜਿਸ ਕਿਸਮ ਦੇ ਜਿਵੇਂ ਅਸੀਂ ਕੱਲ੍ਹ ਗੱਲ ਕੀਤੀ ਸੀ ਕਿ ਬੀਜੇਪੀ ਦੀ ਰਾਜਸਥਾਨ ਦੀ MP ਜਿਹੜੀ ਹੈ ਕਹਿ ਰਹੀ ਹੈ ਕਿ ਜੀ ਦਹਿਸ਼ਤਗਰਦ ਤਾਂ ਉੱਥੇ ਆ ਕੇ AK-47 ਲੈ ਕੇ ਬੈਠੇ ਨੇ ਔਰ ਇਹ ਖਾਲਿਸਤਾਨੀ ਨੇ ਔਰ ਦੂਸਰੇ ਨੇ। ਔਰ ਜਿਹੜੀ ਗੱਲ ਇਸ ਪਾਸੇ ਵੱਲ ਤੋਰ ਰਹੀ ਹੈ ਕਿ ਵੀ ਸਰਕਾਰ ਨੇ ਸਿੱਖ ਕੌਮ ਨੂੰ, ਅਸੀਂ ਆਲਰੇਡੀ ਪਿਛਲੇ ਹਫਤੇ ਵੀ ਇਹਦੇ 'ਤੇ ਸੈਗਮੈਂਟ ਕੀਤਾ ਸੀ ਕਿ ਭਾਈ ਫਰਦਰ ਸਿੱਖ ਨਸਲਕੁਸ਼ੀ ਦੀ ਤਿਆਰੀ ਹੈ ਔਰ ਇਹ ਉਹਨਾਂ ਨੂੰ ਸੂਟ ਵੀ ਕਰਦਾ ਹੋ ਸਕਦਾ ਕਿਉਂਕਿ ਹਰ ਫਰੰਟ ਤੇ ਹਕੂਮਤ ਫੇਲ ਹੋਈ ਹੈ। ਕਿਸੇ ਨੇ ਪੂਰੀਆਂ ਲਿਸਟ ਬਣਾਈ ਹੈ ਕਿ ਮੋਦੀ ਨੇ ਕੀ ਇਕਰਾਰ ਕੀਤਾ ਸੀ ਜਾਂ ਕੀ ਸਟੈਪ ਲਏ ਅੱਡ ਫੀਲਡਸ ਔਰ ਕਿਵੇਂ ਬੁਰੀ ਤਰ੍ਹਾਂ ਫੇਲ ਹੋਇਆ, ਉਹ ਵੀ ਅਸੀਂ ਡਿਸਕਸ ਕਰਾਂਗੇ। ਪਰ ਪਹਿਲਾਂ ਔਰ ਕਿਵੇਂ ਈਵਨ ਇਸ ਮੂਵਮੈਂਟ ਦੇ ਵਿੱਚ ਵੀ ਕੰਸਪੀਰੇਸੀ ਦੇ ਨਾਲ ਵਾਇਲੈਂਸ ਫੈਲਾਉਣ ਦੀ ਲਾਈਨ ਉਹ ਕਿਵੇਂ ਇੱਕ ਸ਼ੱਕੀ ਬੰਦਾ ਫੜਿਆ ਔਰ ਮਿਡਨਾਈਟ ਕਿਸਾਨ ਜਥੇਬੰਦੀਆਂ ਨੇ ਪ੍ਰੈਸ ਕਾਨਫਰੰਸ ਕੀਤੀ, ਉਹਦਾ ਵੀ ਅਸੀਂ ਜ਼ਿਕਰ ਕਰਦੇ ਹਾਂ। ਪਰ ਪਹਿਲਾਂ ਜਿਹੜਾ ਇਸ ਦੇ ਵਿੱਚ ਉਹਦਾ ਤੋਮਰ ਦਾ, ਕਿਉਂਕਿ ਸਾਰੇ 'ਚ ਉਹੀ ਸਪੋਕਸਪਰਸਨ ਰਿਹਾ ਔਰ ਮੇਨ ਮਿਨਿਸਟਰ ਹੋਣ ਦੇ ਨਾਤੇ ਵੀ, ਔਰ ਇਹ ਜਿਹੜਾ ਟਾਲਾਫਾਈ ਕਰਨ 'ਚ ਵੀ ਮਾਹਿਰ ਹੈ ਔਰ ਜਿਹਨੂੰ ਕਹਿੰਦੇ ਨੇ ਟੂ ਬਲੋ ਹੌਟ ਐਂਡ ਕੋਲਡ। ਜਦੋਂ ਨਿਮਦਾ ਹੈ ਤਾਂ ਫਿਰ ਬਿਲਕੁਲ ਹੀ ਕਿਸਾਨਾਂ ਦੇ ਪੈਰ ਫੜੇ ਹੁੰਦੇ ਨੇ ਤੇ ਵਿੱਚੋਂ ਵਿੱਚ ਹਕੀਕਤ ਵੀ ਮੂੰਹੋਂ ਨਿਕਲ ਗਈ ਕਿ ਜੀ ਅਸੀਂ ਗੱਲ ਤਾਂ ਤੁਹਾਡੀਆਂ ਗੱਲਾਂ ਠੀਕ ਨੇ ਮੰਨ ਵੀ ਲਈਏ ਪਰ ਅਸੀਂ ਜਿਹੜਾ ਉਹ ਅੰਬਾਨੀ ਅਡਾਨੀ ਦਾ ਕੀ ਕਰਾਂਗੇ, ਅਸੀਂ ਉਹਨਾਂ ਨੂੰ ਵੀ ਨਾਰਾਜ਼ ਨਹੀਂ ਕਰ ਸਕਦੇ। ਸੋ ਉਹ ਤਾਂ ਜਿਹਨੂੰ ਬਾਬਾ ਬੁੱਲੇ ਸ਼ਾਹ ਨੇ ਕਿਹਾ ਕਿ ਭਾਈ ਜੱਕ ਕੇ ਜੇਬਾ ਕਹਿੰਦੀ ਹੈ ਮੂੰਹ ਆਈ ਬਾਤ ਨਾ ਰਹਿੰਦੀ ਹੈ। ਜਿਹੜੀ ਅੰਦਰ ਗੱਲ ਬੜੀ ਹੁੰਦੀ ਹੈ ਉਹ ਜੋ ਜੀ ਹੋਏ ਸੋ ਉਗਵੇ, ਹਾਂ ਮੂੰਹ ਕਾ ਕਿਹਾ ਵਾ ਉਹ ਨਿਕਲ ਆਉਂਦਾ ਹੈ ਅੰਦਰੋਂ ਕਿ ਵੀ ਅਲਟੀਮੇਟਲੀ ਇਹ ਸਾਰੀ ਨੀਤੀਆਂ ਕੀ ਨੇ। ਪਰ ਜਿਵੇਂ ਇਸ ਤੋਮਰ ਨੇ ਇਹ ਸਾਰੀ ਗੱਲਬਾਤ ਟੁੱਟਣ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਕੇ ਜਿਸ ਕਿਸਮ ਦਾ ਜਿਹੜਾ ਉਹ ਸਖਤ ਰਵੱਈਆ ਰੱਖਿਆ, ਉਸ ਤੋਂ ਇਹ ਨਜ਼ਰ ਆਉਂਦਾ ਹੈ ਕਿ ਵੀ ਇਹਨਾਂ ਨੇ ਦੇਖ ਲਿਆ ਕਿ ਵੀ ਸੁਪਰੀਮ ਕੋਰਟ ਦਾ ਟਰੈਪ ਵੀ ਨਹੀਂ ਕੰਮ ਕੀਤਾ ਔਰ ਜਿਹੜਾ ਸਸਪੈਂਸ਼ਨ ਵਾਲੀ ਲਾਈਨ ਦੇ ਥੱਲੇ ਵੀ ਇਹ ਨਹੀਂ ਫਸੇ। ਸੋ ਹੁਣ ਇਹਨਾਂ ਨੂੰ ਇਹ ਹੈ ਕਿ ਵੀ ਸਿੱਧੀ ਟੱਕਰ ਲਈਏ ਔਰ ਉਹਦੇ ਲਈ ਵੀ ਕੋਈ ਬਹੁਤ ਵਕਤ ਨਹੀਂ ਲੱਗੇਗਾ ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਵੀ ਜੇ ਹਕੂਮਤ, ਹਾਲਾਂਕਿ ਮੇਰੀ ਆਪਣੀ ਹੰਚ ਇਹ ਵੀ ਹੈ ਕਿ ਬਾਣੀਏ ਨੇ ਦੋਨੋਂ, ਅਮਿਤ ਸ਼ਾਹ ਮੋਦੀ ਔਰ ਬਾਣੀਏ ਡੀਲ ਮੇਕਰ ਹੁੰਦੇ ਨੇ। ਕਿਸੇ 12th ਸਟੇਜ 'ਤੇ ਜੇ ਇਹਨਾਂ ਨੇ ਆਪਣਾ ਸਾਰਾ ਕੈਲਕੂਲੇਟ ਕੀਤਾ ਔਰ ਬਾਣੀਆਂ ਨੂੰ ਲੱਗਾ, ਇਹਨਾਂ ਦੋਨਾਂ ਬਾਣੀਆਂ ਨੂੰ ਕਿ ਭਾਈ ਗੱਲ ਹੋਰ ਵੀ ਇਹਨਾਂ ਦੇ ਖਿਲਾਫ ਜਾ ਸਕਦੀ ਹੈ ਤੇ ਫਿਰ ਇਹ ਯੂ-ਟਰਨ ਵੀ ਲੈ ਸਕਦੇ ਨੇ। ਪਰ ਜੋ ਸੰਭਾਵਨਾਵਾਂ ਇਸ ਵੇਲੇ ਤੱਕ ਦੀਆਂ ਨੇ ਔਰ ਜਿਸ ਕਿਸਮ ਦਾ ਪੋਸਚਰ ਸਰਕਾਰ ਨੇ, ਤੋਮਰ ਨੇ ਇਸ ਸਾਰੀ ਅੱਧੇ ਘੰਟੇ 'ਚ ਉਹਨਾਂ ਗੱਲਬਾਤ ਨਿਬੇੜ ਦਿੱਤੀ ਔਰ ਜਿਵੇਂ ਹਿਊਮੀਲੇਟ ਕੀਤਾ ਕਿਸਾਨਾਂ ਨੂੰ, ਔਰ ਉਹਦੇ 'ਚ ਤੋਮਰ ਨੇ ਪ੍ਰੈਸ ਕਾਨਫਰੰਸ ਨੋ ਰੈਜ਼ੋਲੂਸ਼ਨ ਪੋਸੀਬਲ ਵੈਨ ਸੈਂਕਟਿਟੀ ਆਫ ਐਜੀਟੇਸ਼ਨ ਗੈਟਸ ਲੋਸਟ, ਸਮ ਫੋਰਸਿਸ ਵਾਂਟ ਪ੍ਰੋਟੈਸਟ ਟੂ ਕੰਟੀਨਿਊ। ਹੁਣ ਇਹ ਆਪ ਹੀ ਵਕੀਲ ਨੇ, ਆਪ ਹੀ ਮੁਲਜ਼ਮ ਕਿਸਾਨਾਂ ਨੂੰ ਬਣਾਇਆ ਹੋਇਆ ਹੈ, ਆਪ ਹੀ ਇਹ ਜੱਜ ਬਣੇ ਹੋਏ ਨੇ ਔਰ ਇਹ ਕਹਿੰਦਾ ਜੀ ਜਿਹੜੀ ਐਜੀਟੇਸ਼ਨ ਹੈ ਉਹਦੀ ਪਵਿੱਤਰਤਾ ਖਤਮ ਹੋ ਗਈ। ਉਹ ਭਾਈ ਆਲਮੋਸਟ 2 ਮਹੀਨੇ ਤੋਂ ਇੱਥੇ ਔਰ 2 ਮਹੀਨੇ ਪੰਜਾਬ 'ਚ ਬੈਠ ਕੇ ਇੱਕ ਵੀ ਘਟਨਾ ਵਾਇਲੈਂਸ ਦੀ ਨਾ ਹੋਣਾ, ਲੱਖਾਂ ਲੋਕਾਂ ਦਾ ਸ਼ਾਂਤਮਈ ਇਸ ਲੈਵਲ ਦਾ, ਤਾਂ ਮੈਂ ਈਵਨ ਮੈਗਲ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਦਾ ਅਸੀਂ ਉਹ ਡਿਸਕਸ ਕਰਾਂਗੇ ਸੈਕੰਡ ਪਾਰਟ 'ਚ, ਉਹਨਾਂ ਨੇ ਵੀ ਇਹ ਕਿਹਾ ਵੀ ਇਸ ਲੈਵਲ ਦੀ ਐਜੀਟੇਸ਼ਨ ਜਿਹੜੀ ਆ ਉਹ ਯੂਨੀਕ ਇਨ ਦਾ ਵਰਲਡ ਹਿਸਟਰੀ ਹੈ। ਔਰ ਉਹਨੂੰ ਉਹ ਇਹ ਕਹਿ ਰਹੇ ਕਿ ਜੀ ਦੇਖੋ ਇਹ, ਔਰ ਕੁਝ ਲੋਕ ਨੇ ਜਿਹੜੇ ਇਹਨੂੰ ਕਿਸਾਨਾਂ ਨੂੰ ਭੜਕਾ ਰਹੇ ਨੇ ਔਰ ਉਹ ਜਿਹੜੇ ਨੇ ਇਸ ਦਾ ਹੱਲ ਨਹੀਂ ਚਾਹੁੰਦੇ। ਫਿਰ ਉਹਨੇ ਇਹ ਕਿਹਾ ਕਿ ਬਈ ਅਸੀਂ 45 ਘੰਟੇ ਦੀ ਗੱਲਬਾਤ ਅਕਤੂਬਰ 2020 ਤੋਂ ਲੈ ਕੇ ਕੀਤੀ ਹੈ ਫਾਰਮਰਸ ਯੂਨੀਅਨ ਨਾਲ। ਹੁਣ ਇਹਨਾਂ ਨੂੰ ਕੋਈ ਪੁੱਛੇ ਵੀ 45 ਘੰਟੇ ਤਾਂ ਤੁਸੀਂ ਟਾਲਾਫਾਈ ਦੀ ਗੱਲ ਕੀਤੀ, ਤੁਹਾਡੇ
ਤੁਹਾਨੂੰ ਤਾਂ ਸ਼ਰਮ ਇਸ ਗੱਲ ਦੀ ਆਣੀ ਚਾਹੀਦੀ ਹੈ ਕਿ 45 ਘੰਟੇ ਤੁਸੀਂ ਉਹਨਾਂ ਨੂੰ ਗੁੰਮਰਾਹ ਕਰਨ ਦੇ ਆਪਣੇ ਯਤਨ ਕੀਤੇ, ਲੇਕਿਨ ਉਹ ਘੱਟੋ ਘੱਟ ਆਪਣੇ ਜਿਹੜਾ ਮੌਕਫ ਹੈ ਉਸ ਦੇ ਉੱਤੇ ਖੜੇ ਨੇ। ਔਰ ਜਿਵੇਂ ਈਵਨ ਮੀਡੀਆ ਨੇ ਵੀ ਕਿਹਾ ਕਿ ਉਹਦੀ ਤੋਮਰ ਦੀ ਕੰਬੈਟਿਵ ਲਾਈਨ ਸੀ। ਔਰ ਅਗੇਨ ਜਿਵੇਂ ਇਹ ਗੱਲ ਬਾਰ-ਬਾਰ ਕਹੀ ਜਾ ਰਹੀ ਹੈ ਕਿ ਜੀ ਇਹ ਤਾਂ ਸਿਰਫ ਪੰਜਾਬ ਦਾ ਮੁੱਦਾ ਹੈ। ਈਵਨ ਹਰਿਆਣੇ ਜਿੱਥੇ ਕਿ ਈਵਨ ਖੱਟੜ ਉਸ ਤੋਂ ਬਾਅਦ ਪਿਛਲੇ 2 ਮਹੀਨੇ 'ਚ ਕੋਈ ਪਬਲਿਕ ਮੀਟਿੰਗ ਨਹੀਂ ਕਰ ਸਕਿਆ, ਔਰ ਹਰਿਆਣੇ ਦੇ ਜਾਟ ਸਾਰੇ ਜ਼ਿਲ੍ਹਿਆਂ ਦੇ ਉਹਨਾਂ ਪਰ ਉਹਨੂੰ ਐਕਨੋਲਜ ਕਰਨ ਨੂੰ ਇਹ ਤਿਆਰ ਨਹੀਂ ਨੇ, ਕਿਉਂਕਿ ਇਹਨਾਂ ਨੂੰ ਇਹ ਪਤਾ ਹੈ ਕਿ ਲੀਡ ਦੇ ਵਿੱਚ ਸਿੱਖ ਨੇ, ਪੰਜਾਬ ਅੱਗੇ ਹੈ ਔਰ ਸਬਕ ਵੀ ਇਹਨਾਂ ਨੇ ਸਿੱਖਾਂ ਨੂੰ ਸਿਖਾਉਣਾ। ਔਰ ਕਹਿ ਰਿਹਾ ਲਾਰਜਲੀ ਇਟ ਵਰ ਪੰਜਾਬ ਫਾਰਮਰਸ ਹੂ ਲੈਡ ਦ ਐਜੀਟੇਸ਼ਨ ਅਗੇਂਸਟ ਦ 3 laws. Throughout the agitation, efforts were made to mislead farmers. Despite this, we continue to hold a dialogue with the union. ਹੁਣ ਇਹ ਹੈ ਕਿ ਵੀ ਇੱਕ ਪਾਸੇ ਤਾਂ ਇਹ ਕਹਿ ਰਹੇ ਨੇ ਜੀ ਉਹ ਗੁੰਮਰਾਹ ਉਹਨਾਂ ਨੂੰ ਕੀਤਾ ਹੈ, ਇਹ ਤਾਂ ਪੰਜਾਬ ਦੇ ਕਿਸਾਨ ਨੇ ਉਹਨਾਂ ਨੂੰ, ਔਰ ਉਹ ਕਾਂਗਰਸ ਦੇ ਖਾਤੇ 'ਚ ਉਹ ਟੁਕੜੇ ਗੈਂਗ ਇਹਨਾਂ ਦਾ ਇੱਕ ਪੰਡਤ ਕੋਈ ਨਾਂ ਉਹਦੇ ਨਾਲ ਲੱਗਾ ਹੋਇਆ ਫਲਾਪ ਫਿਲਮ ਮੇਕਰ ਹੈ, ਉਹ ਅੱਜ ਕਹਿ ਰਿਹਾ ਕਿ ਹੁਣ ਇਹ ਖਾਲਿਸਤਾਨੀਆਂ ਨੂੰ ਕੁਟਾਪਾ ਜੜ, ਉਹਨੇ ਹੈਸ਼ਟੈਗ ਸ਼ੁਰੂ ਕੀਤਾ ਕਿ ਇਹਨਾਂ ਨੂੰ ਕੁਟਾਪਾ ਮੰਗੇ ਖਾਲਿਸਤਾਨੀ, ਇੱਦਾਂ ਦੀ ਗੱਲ ਕਰਕੇ ਉਹਨੇ ਕਿਹਾ ਜੀ ਇਹ ਸਾਰੇ ਟੁਕੜੇ ਗੈਂਗ ਔਰ ਦੇਸ਼ ਧਰੋਹੀ ਔਰ ਚੀਨ ਔਰ ਪਾਕਿਸਤਾਨ ਇਹ ਸਾਰੇ ਇਕੱਠੇ ਨੇ ਔਰ ਇਹਨਾਂ ਨੂੰ ਜਿਹੜਾ ਉਹ ਸਬਕ ਸਿਖਾਓ। ਹੁਣ ਇਹ ਵੀ ਇਹੀ ਕਹਿ ਰਿਹਾ when unions made adamant on the repeal we gave several suggestions. I believe there was a lack of concern for farmers and that is the reason the talks couldn't fructify. ਔਰ ਉਹਨੇ ਕਿਹਾ ਜੀ ਅਸੀਂ ਤਾਂ ਕਹਿ ਰਹੇ ਹਾਂ ਕਿ ਇਹਦੇ ਤੇ ਵਿਚਾਰ ਕਰੋ, ਔਰ ਉਹ ਇਸ ਤੇ ਅੜੇ ਹੋਏ ਨੇ। That is why we told them that to end this dialogue we told the farmers ਕਿ if they arrive at any decision they should let us know and we will continue that. ਹੁਣ ਇਹ ਮਤਲਬ ਇਹ ਹੈ ਵੀ ਕਿਸਾਨਾਂ ਨੇ ਬਿਲਕੁਲ ਸਿਆਣਪ ਕੀਤੀ, ਉਹਨਾਂ ਨੇ 11 ਦੌਰ ਜਿਹਦੇ 'ਚ ਇਹਦੇ ਆਪਣੇ ਕਹਿਣ ਮੁਤਾਬਕ ਇਹਨਾਂ ਨੇ 65 ਘੰਟੇ ਜਿਹੜੇ ਨੇ ਉਹ ਵੇਸਟ ਕੀਤੇ ਉਹਨਾਂ ਦੇ, ਔਰ ਕਿਵੇਂ 45 ਘੰਟੇ ਲੇਕਿਨ ਉਹਨਾਂ ਨੇ ਅਲਟੀਮੇਟਲੀ ਇਹ ਵੀ ਹੁੰਦਾ ਵੀ ਗੱਲਬਾਤ ਤੋਂ ਵੀ ਇਹੀ ਭੱਜੇ ਨੇ ਕਿਉਂਕਿ ਇਹਨਾਂ ਦੇ ਟਰੈਪ 'ਚੋਂ ਨਹੀਂ ਫਸੇ। ਔਰ ਹੁਣ ਨਾਲ ਹੀ ਉਹਨੇ ਕਿਹਾ ਜੀ ਵੈਸੇ ਇਹ ਹੈ ਵੀ ਹੁਣ ਕਿਉਂਕਿ ਰਿਪਬਲਿਕ ਡੇ ਕਰਕੇ ਵਿਗਿਆਨ ਭਵਨ ਬੰਦ ਹੈ, ਕਿਉਂਕਿ ਵਿਗਿਆਨ ਭਵਨ 'ਚ ਗੱਲਬਾਤ, ਪਰ ਤੁਸੀਂ ਜੇ ਜੋ ਅਸੀਂ ਕਿਹਾ ਜੇ ਉਹਨੂੰ ਤੁਸੀਂ ਮੰਨਣਾ ਤਾਂ ਸਾਨੂੰ ਦੱਸ ਦੇਣਾ, ਕਿਤੇ ਬਹਿਣ ਦਾ ਪ੍ਰਬੰਧ ਕਰ ਲਾਂਗੇ। ਪਰ ਇਸ ਸਾਰੇ ਦੇ ਨਾਲ ਅਸੀਂ ਦੇਖਦੇ ਹਾਂ ਕਿ ਕਿਸਾਨਾਂ ਨੇ ਜਿੱਥੇ ਇਹ ਗੱਲ ਕਹੀ ਕਿ ਭਾਈ ਇਹਨਾਂ ਨੇ ਸਾਨੂੰ ਇਨਸਲਟ ਕੀਤਾ ਔਰ ਅਸੀਂ 26 ਜਨਵਰੀ ਦੀ ਟਰੈਕਟਰ ਰੈਲੀ ਜਿਹੜੀ ਆਊਟਰ ਰਿੰਗ ਰੋਡ ਤੇ ਹੋਏਗੀ ਉਹੀ ਸਾਡਾ ਰਾਊਟ ਹੈ। ਉਹਨਾਂ ਨੇ ਇਹ ਵੀ ਕਿਹਾ ਵੀ ਇਹਨੂੰ ਰੈਲੀ ਨਾ ਕਹੋ, ਇਹ ਤਾਂ ਟਰੈਕਟਰ ਮਾਰਚ ਅਸੀਂ ਵੀ ਜਿਹੜਾ ਰਿਪਬਲਿਕ ਡੇ ਮਨਾ ਰਹੇ। ਔਰ ਇਸ ਸਾਰੇ ਦੇ ਨਾਲ ਉਹਨਾਂ ਨੇ ਜਿਹੜਾ ਦੂਸਰਾ ਪਾਰਟ ਇਸ ਸਾਰੇ 'ਚ ਉਹਨਾਂ ਦੀ ਡਿਫਾਈਨ ਔਰ ਤਿਆਰੀਆਂ ਸਾਰੇ ਪਾਸੇ ਹੋ ਰਹੀਆਂ ਨੇ। ਵੱਡੀ ਗਿਣਤੀ 'ਚ ਜਿਹੜੇ ਕਿਸਾਨ ਨੇ ਉਹ ਮਕੈਨਿਕਸ ਕੋਲ ਜਾ ਕੇ ਜਿਹਦੇ ਟਰੈਕਟਰ ਕੋਈ ਢਿੱਲੇ ਮੱਠੇ ਵੀ ਨੇ ਉਹਨਾਂ ਨੂੰ ਵੀ ਜਿਹੜੇ ਨੇ ਉਹ ਕੱਸ ਰਹੇ ਨੇ ਕਿ ਭਾਈ ਅਸੀਂ ਲੈ ਕੇ ਜਾਣਾ। ਲੇਕਿਨ ਜਿਹੜੀ ਇਹਨਾਂ ਦੀ ਵਾਇਲੈਂਸ ਦੀ ਲਾਈਨ ਹੈ ਕਿ ਸਰਕਾਰ ਕਿਵੇਂ ਆਉਣ ਵਾਲੇ ਦਿਨਾਂ 'ਚ ਜਿਹੜੀ ਆ ਉਹ ਹਿੰਸਾ ਜਾਂ ਵਾਇਲੈਂਸ ਕਰਵਾ ਸਕਦੀ ਹੈ। ਇੱਕ ਘਟਨਾ ਜਿਹੜੀ ਪਿਛਲੀ ਰਾਤ ਵਾਪਰੀ ਔਰ ਫਿਰ ਕਿਸਾਨਾਂ ਨੇ ਇੱਕ ਬੰਦਾ ਜਿਹੜਾ ਕਿ ਉਸ ਥਾਂ ਦੇ ਉੱਤੇ ਆ ਕੇ ਅੰਦਰ ਰੇਕੀ ਕਰ ਰਿਹਾ ਸੀ, ਔਰ ਇਸ ਤੋਂ ਪਹਿਲਾਂ ਇੱਕ ਘਟਨਾ ਹੋਈ 2 ਦਿਨ ਪਹਿਲੇ ਕਿ ਉਸ ਸਿੰਘ ਬਾਰਡਰ ਤੋਂ 2-3 ਮੀਲ ਪਿੱਛੇ ਰਾਤ ਨੂੰ ਇੱਕ ਟੈਂਟ ਨੂੰ ਅੱਗ ਲਾਈ ਗਈ ਜਿਹਦੇ 'ਚ ਉਹਨਾਂ ਦਾ ਨੁਕਸਾਨ ਵੀ ਹੋਇਆ ਔਰ ਬੰਦਾ ਫੜਿਆ ਗਿਆ, ਸ਼ਰਾਬੀ ਹਾਲਤ ਸੀ। ਉਹਨੇ ਵੀ ਕਿਹਾ ਕਿ ਜੀ ਮੈਨੂੰ ਭੇਜਿਆ ਗਿਆ ਸੀ ਇਹ ਕਰਨ ਦੇ ਲਈ। ਔਰ ਇਹ ਜਿਹੜਾ ਇੱਕ ਫੜ ਕੇ ਔਰ ਉਹਨੂੰ ਲਿਆ ਕੇ ਪ੍ਰੈਸ ਕਾਨਫਰੰਸ 'ਚ ਬਿਠਾਇਆ ਬੰਦੇ ਨੂੰ, ਉਹਦੇ 'ਚ ਉਹਨੇ ਕਿਹਾ ਕਿ ਭਾਈ ਅਸੀਂ ਜਿਹੜੀ ਹੈ 12 ਦੇ ਕਰੀਬ ਬੰਦੇ ਆ ਜਿਨ੍ਹਾਂ ਨੂੰ ਕੁਛ ਨੂੰ ਟ੍ਰੇਨਿੰਗ ਜਿਹੜੀ ਹੈ ਫਾਇਰਿੰਗ ਕਰਨ ਦੀ ਦਿੱਤੀ ਹੋਈ ਹੈ ਔਰ ਅਸੀਂ ਕੁਛ ਅਗਲੇ ਘੰਟਿਆਂ 'ਚ 4 ਕਿਸਾਨ ਆਗੂ ਕਤਲ ਕਰਨੇ ਸੀ। ਔਰ ਸਾਨੂੰ ਕਿਹਾ ਗਿਆ ਕਿ ਅੰਦੋਲਨ ਦੁਸ਼ਮਣਾਂ ਦਾ ਹੈ, ਕਿ ਵੀ ਜਾਟਾਂ ਦੇ ਅੰਦੋਲਨ 'ਚ ਵੀ ਅਸੀਂ ਵਾਇਲੈਂਸ ਕੀਤੀ ਸੀ, ਕਿਉਂਕਿ ਇਹ ਵੀ ਇੱਕ ਜਿਹੜਾ ਇਹਦੇ 'ਚ ਸਬੂਤ ਆਇਆ ਕਿ ਕਿਵੇਂ ਉਹਨਾਂ ਨੇ ਉਸ ਅੰਦੋਲਨ ਨੂੰ ਵੀ ਕੁਰਾਇਆ ਪਾਇਆ। ਸਾਨੂੰ ਇਸ ਸਭ ਦੇ ਪੈਸੇ ਮਿਲਦੇ ਨੇ, ਪੱਗਾਂ ਬੰਨ੍ਹ ਕੇ ਅਸੀਂ ਗੋਲੀਆਂ ਚਲਾਉਣੀਆਂ ਸੀ। ਔਰ ਇਹ ਸਾਰੇ 'ਚੋਂ ਜਿਹੜਾ ਹੁਣ ਇਹ ਖਬਰ ਇੰਨੀ ਮੇਜਰ ਹੈ, ਹਾਲਾਂ ਜਿਹੜੇ ਕੁਛ ਚੈਨਲ ਕਵਰ ਕਰ ਰਹੇ ਨੇ ਕਿ ਉਸ ਕਿਸਾਨਾਂ ਨੂੰ ਉਹਨਾਂ ਨੇ ਉਸ ਪ੍ਰੈਸ ਕਾਨਫਰੰਸ ਦਾ ਹਵਾਲਾ ਦਿੱਤਾ ਹੈ, ਲੇਕਿਨ ਜਿਹੜਾ ਬਾਕੀ ਸਾਰੇ ਮੀਡੀਆ ਨੇ ਇਸ ਨੂੰ ਬਲੈਕ ਆਊਟ ਕੀਤਾ ਖਬਰ ਨੂੰ। ਔਰ ਜਿਵੇਂ ਅਸੀਂ ਕੱਲ ਕਿਹਾ ਸੀ ਕਿ ਭਾਈ ਇਹਨਾਂ ਨੇ ਫੌਜ ਦੇ ਹੈੱਡਕੁਆਟਰ ਤੋਂ ਸਪੈਸ਼ਲ ਸਾਬਕਾ ਫੌਜੀਆਂ ਨੂੰ ਹਦਾਇਤਾਂ ਦਿੱਤੀਆਂ ਨੇ ਕਿ ਜੀ ਤੁਸੀਂ ਕੋਈ ਮੈਡਲ ਲਾ ਕੇ ਕੋਈ ਆਪਣੀ ਵਰਦੀ ਪਾ ਕੇ ਨਹੀਂ ਆ ਸਕਦੇ, ਲੇਕਿਨ
ਇਹਦਾ ਜਵਾਬ ਵੀ ਸਾਬਕਾ ਫੌਜੀਆਂ ਨੇ ਚੰਗੀ ਤਰ੍ਹਾਂ ਦਿੱਤਾ ਹੈ। 26 ਜਨਵਰੀ ਨੂੰ ਸਾਬਕਾ ਫੌਜੀ ਆਪਣੇ ਘਰਾਂ ਤੇ ਕਾਲੇ ਝੰਡੇ ਲਗਾ ਕੇ ਰਾਸ਼ਟਰਪਤੀ ਨੂੰ ਮੋੜਨਗੇ ਮੈਡਲ। ਔਰ ਉਹਨਾਂ ਦੇ ਲੀਡਰ ਨੇ ਗੁਰਜਿੰਦਰ ਸਿੰਘ, ਉਹਨਾਂ ਨੇ ਇਹ ਕਿਹਾ ਕਿ ਵੀ ਪਿਛਲੇ 4 ਮਹੀਨਿਆਂ ਤੋਂ ਆਪਣੀ ਹੱਕੀ ਮੰਗਾਂ ਲਈ ਜੂਝ ਰਹੇ ਕਿਸਾਨ ਭਰਾਵਾਂ ਦੇ ਹੱਕ 'ਚ ਪੰਜਾਬ ਦੇ ਹਜ਼ਾਰਾਂ ਸਾਬਕਾ ਫੌਜੀ 26 ਜਨਵਰੀ ਨੂੰ ਰਿਪਬਲਿਕ ਡੇ ਮੌਕੇ ਆਪਣੇ ਘਰਾਂ ਤੇ ਕਾਲੇ ਝੰਡੇ ਲਾਉਣਗੇ ਤੇ 27 ਜਨਵਰੀ ਤੋਂ ਆਪਣੇ ਮੈਡਲਾਂ ਤੇ ਆਪਣਾ ਨਾਂ, ਨੰਬਰ ਤੇ ਰੈਂਕ, ਤਾਂ ਕਿ ਪਤਾ ਹੋਏ ਕਿ ਵੀ ਕਿ ਨਾ ਇਹ ਕੋਈ ਲੁਕ ਛਿਪ ਕੇ ਨਹੀਂ ਹੈ ਕਿ ਜੀ ਲੁੱਕ ਕੇ ਉਹ ਕਰ ਰਹੇ ਹੋ। ਕਹਿੰਦੇ ਅਸੀਂ ਮੈਡਲ ਵਾਪਸ ਕਰਾਂਗੇ ਔਰ ਉਹਦੇ ਤੇ ਅਸੀਂ ਆਪਣਾ ਨਾਂ ਲਿਖਾਂਗੇ, ਨੰਬਰ ਲਿਖਾਂਗੇ, ਰੈਂਕ ਲਿਖਾਂਗੇ ਔਰ ਰੋਸ ਵਜੋਂ ਭਾਰਤ ਦੇ ਰਾਸ਼ਟਰਪਤੀ ਨੂੰ ਰਾਸ਼ਟਰਪਤੀ ਭਵਨ ਨਵੀਂ ਦਿੱਲੀ 'ਚ ਰਜਿਸਟਰਡ ਪੋਸਟ ਰਾਹੀਂ ਭੇਜਾਂਗੇ। ਔਰ ਉਹਨਾਂ ਨੇ ਨਾਲ ਹੀ ਅਪੀਲ ਕੀਤੀ ਹੈ ਕਿ ਭਾਈ ਇਸ ਮੁਹਿੰਮ ਨੂੰ 26 ਜਨਵਰੀ ਨੂੰ ਘਰਾਂ ਤੇ ਕਾਲੇ ਝੰਡੇ ਲਾਉਣ ਦੀ, 27 ਨੂੰ ਮੈਡਲ ਵਾਪਸ ਭੇਜਣ ਦੀ ਮੁਹਿੰਮ ਨੂੰ ਅਸੀਂ ਜੰਗੀ ਪੱਧਰ ਦੇ ਉੱਤੇ ਜਿਹੜਾ ਉਹ ਲਾਗੂ ਕਰਾਂਗੇ। ਹੁਣ ਅਸੀਂ ਸਮਝਦੇ ਹਾਂ ਵੀ ਇਹ ਜਵਾਬ ਹੈ ਕਿ ਵੀ ਉਹ ਤਾਂ ਕਹਿੰਦੇ ਨੇ ਜੀ ਤੁਸੀਂ ਵਰਦੀ ਪਾ ਕੇ ਔਰ ਮੈਡਲ ਲਾ ਕੇ ਆ ਨਹੀਂ ਸਕਦੇ। ਉਹ ਕਹਿੰਦੇ ਵੀ ਸਾਨੂੰ ਤੁਹਾਡੇ ਮੈਡਲ ਚਾਹੀਦਾ ਹੀ ਨਹੀਂ, ਅਸੀਂ ਆ ਚੱਕੋ ਆਪਣੇ ਮੈਡਲ। ਔਰ ਦੇਖੋ ਜਦੋਂ ਇਸ ਲੈਵਲ ਦਾ ਫੈਸਲਾ ਲਿਆ ਜਾਂਦਾ ਇਹਨਾਂ ਦੀਆਂ ਪੈਨਸ਼ਨਾਂ ਰੋਕੀਆਂ ਜਾ ਸਕਦੀਆਂ, ਕੁਝ ਵੀ ਕੀਤਾ ਜਾ ਸਕਦਾ। ਪਰ ਇਸ ਵੇਲੇ ਜਿਹੜੀ ਸਪਿਰਿਟ ਹੈ ਡਿਫਾਇੰਸ ਦੀ, ਔਰ ਇਹ ਸਪਿਰਿਟ ਹੀ ਸਿੱਖੀ ਚੋਂ ਨਿਕਲਦੀ ਹੈ। ਔਰ ਇਸ ਤੋਂ ਪਹਿਲਾਂ ਕਿਉਂਕਿ ਸਾਡੇ ਬਹੁਤ ਹੀ ਪਿਆਰੇ ਹਮਦਰਦ ਮਲਕ ਸਾਹਿਬ ਜਿਹੜੇ ਸਾਡੇ ਨਾਲ ਰਾਬਤਾ ਵੀ ਰੱਖਦੇ ਨੇ, ਉਹਨਾਂ ਨੇ 2-3 ਦਿਨ ਪਹਿਲਾਂ ਵੀ ਕਾਲ ਕਰਕੇ ਕਿਹਾ ਕਿ ਇਹ ਵੇੜਾ ਹੈ ਜਿਹਦੇ 'ਚ ਕਿ ਸਾਨੂੰ ਇਹ ਮੈਸੇਜ ਦੇਣ ਦੀ ਲੋੜ ਹੈ, 10ਵੇਂ ਪਾਤਸ਼ਾਹ ਦਾ ਇਹ ਫਰਮਾਨ ਕਿ ਅਸੀਂ ਜਿੱਤਣਾ ਇਸ ਜੰਗ ਨੂੰ, ਨਿਸ਼ਚੈ ਕਰ ਆਪਣੀ ਜੀਤ ਕਰੋ। ਮੈਂ ਉਸ ਸ਼ਬਦ ਨੂੰ ਇੰਟਰਪ੍ਰੇਟ ਵੀ ਕਰਾਂਗਾ ਕਿਉਂਕਿ ਜਿਹੜੀ ਔਰ ਇਹ ਜਿਹੜਾ ਹੈ ਸ਼ਬਦ ਵੀ ਦੇਸ਼ ਸੇਵਾ ਬਰ ਮੋਹਿ ਇਹ ਹੈ, शुभ कर्मन ते कबहू न टरों, न डरों अरसों जब जाए लरों, निश्चय कर अपनी जीत करो, अर सिख हों अपने ही मन को, ए लालच हों गुण तो उचरों, जब आव की औद निधान बने, अत ही रण में तब जूझ मरो। ये सिख रेजिमेंट का थीम सॉन्ग भी है, जो मार्च करते हैं ਜਾਂ ਉਹਨਾਂ ਦੀ ਜਿਹੜੀ ਪੈਰੇਡ ਹੁੰਦੀ ਹੈ ਉਹਦੇ 'ਚ ਇਹ ਸਿੱਖ ਰੈਜੀਮੈਂਟ ਦੀ ਇੱਕ ਆਪਣੀ ਗਲੋਰੀਅਸ ਹਿਸਟਰੀ ਹੈ ਔਰ ਉਹਨਾਂ ਦਾ ਇਹ ਥੀਮ ਪਾਰਟ ਹੈ। ਔਰ ਇਸ ਵੇਲੇ ਜਿੱਥੇ ਕਿ ਸਾਬਕਾ ਫੌਜੀ ਵੀ ਔਰ ਉਹ ਮੈਡਲ ਵੀ ਕਰ ਰਹੇ ਨੇ ਔਰ ਬਿਲਕੁਲ, ਔਰ ਮੈਂ ਸਮਝਦਾ ਕਿ ਵੀ ਇਹੀ ਸਾਡਾ ਰਿਜ਼ੋਲਵ ਜਿਹੜਾ ਅਲਟੀਮੇਟਲੀ ਸਾਨੂੰ ਵਿਕਟਰੀ ਤੱਕ ਲੈ ਕੇ ਜਾਏਗਾ। ਬੀਤੇ 'ਚ ਵੀ ਅਸੀਂ 4 ਸਦੀਆਂ ਦਾ ਸਾਡਾ ਇਤਿਹਾਸ ਜਦੋਂ ਤੋਂ ਅਕਾਲ ਤਖਤ ਹੋਣ ਦੇ ਵਿੱਚ ਆਉਂਦਾ ਹੈ ਉਸ ਤੋਂ ਲੈ ਕੇ ਹੀ ਹੈ ਸੱਚ, ਹੱਕ, ਇਨਸਾਫ ਦੇ ਲਈ। ਔਰ ਮੈਂ ਇੱਕ ਜਿਹੜੀ ਪੋਸਟ ਸੋਸ਼ਲ ਮੀਡੀਆ ਤੋਂ ਹੀ ਮੈਂ ਲਈ ਹੈ ਕਿ ਭਾਈ ਕਿਵੇਂ ਮੋਦੀ ਦਾ ਹਰ ਜਿਹੜਾ ਐਕਸ਼ਨ ਔਰ ਹਰ ਪਾਲਿਸੀ ਫੇਲ ਹੋਈ ਔਰ ਇਹ ਵੀ ਫੇਲ ਹੋਏਗੀ। ਮੇਕ ਇਨ ਇੰਡੀਆ ਫੇਲ। ਹੁਣ ਆਪ ਮੋਦੀ ਦਾ ਉਹਦੀਆਂ ਗੋਗਲਸ ਤੋਂ ਲੈ ਕੇ ਪੈਨ ਤੋਂ ਲੈ ਕੇ ਜੁੱਤੀਆਂ ਤੱਕ ਲੈ ਕੇ ਕੁਝ ਵੀ ਮੇਕ ਇਨ ਇੰਡੀਆ ਨਹੀਂ, ਬਾਕੀ ਤਾਂ ਕੀ ਹੋਣਾ ਹੈ ਡਿਜੀਟਲ ਇੰਡੀਆ ਔਰ ਉਹ ਸਾਰਾ ਸਿਸਟਮ ਕਲੈਕਸ ਹੈ ਫੇਲ। ਸਮਾਰਟ ਸਿਟੀਜ਼ ਕਿੱਥੇ ਨੇ, ਸਮਾਰਟ ਸਿਟੀਜ਼ ਕਿੰਨਾ। ਔਰ ਠੀਕ ਇੱਕ ਮੀਡੀਆ ਚੈਨਲ ਕਹਿੰਦਾ ਹੁੰਦਾ ਕਿ ਵੀ ਇਹ ਸਾਰੇ ਡੂਅਰ ਨਹੀਂ ਨੇ, ਇਹ ਈਵੈਂਟ ਮੈਨੇਜਰ ਨੇ। ਇਹ ਕੋਈ ਵੀ ਇਸ ਕਿਸਮ ਦਾ ਜਿਹੜੀ ਹੈ ਈਵੈਂਟ ਉਹਨੂੰ ਪ੍ਰਚਾਰਦੇ ਨੇ ਸੋਸ਼ਲ ਮੀਡੀਆ 'ਤੇ, ਉਹਨਾਂ ਦੇ ਜਿਹੜੇ IT ਸੈੱਲ ਹੈ ਉਹ ਫੈਲ ਜਾਂਦਾ ਹੈ, ਗੋਦੀ ਮੀਡੀਆ 'ਚ ਉਸ ਨੂੰ ਕਰਦੇ ਨੇ, ਕਰਾ ਕੇ ਉਹਨਾਂ ਨੂੰ ਪਤਾ ਹੁੰਦਾ ਵੀ ਮੁੜ ਕੇ ਲੋਕਾਂ ਨੇ ਭੁੱਲ ਜਾਣਾ। ਜਦੋਂ ਉਹਨਾਂ ਨੇ ਕਿਸੇ ਚੀਜ਼ ਨੂੰ ਨੈਗੇਟ ਕਰਨਾ, ਕਿਵੇਂ ਸੁਸ਼ਾਂਤ ਰਾਜਪੂਤ ਤੇ ਰੀਆ ਚੱਕਰਵਰਤੀ ਉਹ ਸਾਰੀ ਕਹਾਣੀ ਨੂੰ ਕਿਵੇਂ 2 ਮਹੀਨੇ 3 ਮਹੀਨੇ ਪ੍ਰਚਾਰਦੇ ਰਹੇ ਔਰ ਬਿਲਕੁਲ ਇਨ ਦਾ ਐਂਡ ਕੋਰਟਾਂ ਜਾ ਕੇ ਕੀ ਨਿਕਲਿਆ ਕਿਉਂਕਿ ਹੈ ਹੀ ਝੂਠ ਸੀ। ਉਦੋਂ ਜੋ ਕੋਵਿਡ-19 ਨੂੰ ਲੈ ਕੇ ਇਹ ਕਿਵੇਂ ਫੇਲ ਹੋਏ ਨੇ, ਕਿਵੇਂ ਕਰੋੜਾਂ ਲੋਕ ਵਿਚਾਰੇ ਸੜਕਾਂ ਤੋਂ ਪੈਦਲ ਤੁਰ ਕੇ ਆਏ, ਉਹਦਾ ਪੈਰਲਲ ਉਹਨਾਂ ਨੇ ਉਹ ਕੱਢ ਲਿਆ। ਜਾਂ ਫਿਰ ਉਹਦੇ ਨਾਲ ਜੇ ਇਹਨਾਂ ਨੇ ਜਿਹੜੇ ਵਿਚਾਰੇ ਬਾਹਰੋਂ ਉਹਨਾਂ ਦੇ ਤਬਲੀਗੀ ਜਮਾਤ ਦੇ ਆਏ ਹੋਏ ਸੀ ਦਿੱਲੀ ਦੀ ਆਪਣੀ ਧਾਰਮਿਕ ਕਾਨਫਰੰਸ ਲਈ, ਉਹਨਾਂ ਦੇ ਨਾਲ ਕੋਵਿਡ-19, ਇਸਲਾਮਿਕ ਜਿਹਾਦ, ਜਿਹਾਦੀ, ਕਰੋਨਾ ਜਿਹਾਦ, ਇਹ ਸਾਰਾ ਉਹਨਾਂ ਦੇ ਖਿਲਾਫ ਪੂਰੇ ਉਹ ਹੈਸ਼ਟੈਗ ਚਲਾ ਕੇ ਮੀਡੀਆ 'ਤੇ ਉਸ ਸਾਰੇ ਨੂੰ ਕੀਤਾ। ਔਰ ਵਿਮਨ ਸੇਫਟੀ, ਹੁਣ ਜਦੋਂ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਨਿਰਭੈ ਕਾਂਡ ਹੋਇਆ ਕਿਵੇਂ ਇਹਨਾਂ ਨੇ ਥਾਂ ਥਾਂ ਰੌਲਾ ਪਾਇਆ। ਹੁਣ ਤੁਸੀਂ ਦੇਖੋ ਕੋਈ ਦਿਨ ਐਸਾ ਨਹੀਂ ਹੈ ਜਿਹੜੀਆਂ ਇਹਨਾਂ ਦੀਆਂ ਰੂਲਡ ਸਟੇਟਸ ਨੇ, UP ਹੋਏ, ਮੱਧ ਪ੍ਰਦੇਸ਼ ਹੋਏ, ਕਿ ਕਿੰਨੀ
ਜਿਹੜੀ ਹੈ ਉਹ ਅਨਸੇਫਟੀ ਤਾਂ ਲਫ਼ਜ਼ ਛੋਟਾ ਰਹਿ ਜਾਂਦਾ ਹੈ, ਦਰਜਨਾਂ ਜਬਰ ਜਨਾਹ ਔਰ ਧੱਕਾ ਜਿਹੜਾ ਹੈ ਉਹ ਹਰ ਰੋਜ਼ ਘਟਨਾਵਾਂ ਯੂਪੀ 'ਚ ਅੱਜ ਸੀ ਕਿ ਭਾਈ ਉਹ ਪੁਲਿਸ ਦੀ ਵਰਦੀ 'ਚ ਕਿੰਨਾ ਸੋਨਾ ਔਰ ਕੁਝ ਲੁੱਟ ਲਿਆ ਉਹਨਾਂ ਨੇ ਵਪਾਰੀਆਂ ਤੋਂ। ਉਹ ਜਦੋਂ ਉਹਨਾਂ ਨੇ ਸ਼ਿਕਾਇਤ ਕੀਤੀ ਬਾਅਦ 'ਚ ਉਹਦੀ ਇਨਵੈਸਟੀਗੇਸ਼ਨ ਵਪਾਰੀ ਇਨਫਲੂਐਂਸ਼ੀਅਲ ਸੀ, ਫਿਰ ਆਇਆ ਜੀ ਪੁਲਿਸ ਦੀਆਂ ਵਰਦੀਆਂ 'ਚ ਨਹੀਂ, ਉਹ ਹੈ ਹੀ ਪੁਲਿਸ ਵਾਲੇ ਸੀ, ਅਸਲੀ ਪੁਲਿਸ ਵਾਲੇ ਜਿਹੜੇ ਨੇ। ਸੋ ਮਤਲਬ ਗੁੰਡਾਗਰਦੀ ਦਾ ਆਲਮ ਔਰ ਔਰਤਾਂ ਦੀ ਸੇਫਟੀ ਤਾਂ ਦੂਰ ਦੀ ਗੱਲ ਹੈ। ਫਿਰ ਜਿਹੜਾ ਸਟਾਰਟਅਪ ਇੰਡੀਆ, ਇਹ ਵੀ ਨਾਰਾ ਦਿੱਤਾ ਸੀ, ਉਹ ਵੀ ਟੋਟਲੀ ਫੇਲ। ਸਕਿੱਲ ਇੰਡੀਆ ਕਿੱਥੇ ਹੈ ਉਹਨਾਂ ਦੀ ਸਕਿੱਲ, ਉਹ ਫੇਲ। ਬਲੈਕ ਮਨੀ 15-15 ਲੱਖ ਹਰ ਇੱਕ ਦੇ ਅਕਾਊਂਟ 'ਚ ਆਉਣਾ ਸੀ, ਉਹ ਵਿਚਾਰੇ ਡੀਕ ਰਹੇ ਨੇ ਵੀ ਕਦੋਂ ਆਏਗਾ। ਹਾਂਜੀ, ਫਿਰ ਉਹੀ ਬਲੈਕ ਮਨੀ, ਜਿਹੜਾ ਬਲੈਕ ਮਨੀ ਦਾ ਨੋਟਬੰਦੀ ਦੇ ਹਵਾਲੇ ਨਾਲ ਸੀ ਕਿ ਜੀ ਅਸੀਂ ਬਲੈਕ ਮਨੀ ਖਤਮ ਕਰਤੀ ਹੈ, ਟੈਰਰਿਜ਼ਮ ਖਤਮ ਹੋ ਜਾਏਗਾ। ਫਿਰ 15-15 ਲੱਖ ਦਾ। ਫਿਰ ਇਹਨਾਂ ਦਾ ਕੈਂਪੇਨ ਕਿ 2 ਕਰੋੜ ਜੌਬ ਹਰ ਸਾਲ 'ਚ ਅਸੀਂ ਕਰਾਂਗੇ, ਉਹ ਫੇਲ। GDP, ਹੁਣ GDP ਇੰਡੀਆ ਦੀ ਦੇਖ ਲਓ ਕੀ ਹੈ, ਉਹਨਾਂ ਦੀ ਹਿਊਮਨ ਡਿਵੈਲਪਮੈਂਟ ਰਿਪੋਰਟ ਦੇ ਥੱਲੇ ਇਹ ਜਿਹੜੇ ਨੇ ਬੰਗਲਾਦੇਸ਼, ਪਾਕਿਸਤਾਨ ਔਰ ਨੇਪਾਲ ਤੋਂ ਵੀ ਥੱਲੇ ਨੇ। ਬੁਲੇਟ ਟ੍ਰੇਨ ਜਾਪਾਨ ਦਾ ਆਇਆ ਮਿਸਟਰ ਐਬੇ ਕਿ ਜੀ ਹੋ ਗਿਆ, ਬਣ ਗਈ, ਉੱਥੋਂ ਜਾਏਗੀ, ਇੱਧਰ ਜਾਏਗੀ, ਉਹ ਫੇਲ। ਹਾਊਸਿੰਗ ਸਕੀਮ ਔਰ ਟੋਟਲੀ ਫੇਲ। ਕਾਂਸ਼ੀ ਟੂ ਕਿਓਟੋ, ਇਹ ਇਹਨਾਂ ਨੇ ਇੱਕ ਟਵਿਨ ਸਿਟੀ ਕਨਸੈਪਟ ਦਿੱਤਾ ਸੀ, ਉਹ ਟੋਟਲੀ ਫੇਲ। ਨਮਾਨੀ ਗੈਂਗ ਕਿ ਜਿਹੜੀ ਹੈ ਇਹ ਉਹਨਾਂ ਦਾ ਪ੍ਰੋਜੈਕਟ ਸੀ। ਪਾਕਿਸਤਾਨ ਐਗਰੈਸ਼ਨ ਹੁਣ ਸਾਹਮਣੇ ਆ ਗਿਆ ਕਿ ਭਾਈ ਉਹ ਸਾਰਾ ਬਾਲਾਕੋਟ ਔਰ ਦੂਜਾ ਡਰਾਮੇਬਾਜ਼ੀ ਸੀ, ਔਰ ਉਹ ਤਾਂ ਉਦੋਂ ਹੀ ਜਦੋਂ ਅਭਿਨੰਦਨ ਔਰ ਸਣੇ ਮਿਗ ਦੇ ਥੱਲੇ ਸੁੱਟ ਲਿਆ ਸਾਹਮਣੇ ਆ ਗਿਆ ਸੀ। ਚਾਈਨੀਜ਼ ਐਗਰੈਸ਼ਨ ਅਸੀਂ ਇੱਕ ਸੈਗਮੈਂਟ 'ਚ ਗੱਲ ਕਰਾਂਗੇ ਕਿ ਉਹ NCP ਦੇ ਸ਼ਰਦ ਪਵਾਰ ਨੇ ਕਿਹਾ ਕਿ ਕੀ ਮੋਦੀ ਨੇ ਅਰੁਣਾਚਲ ਦੇ ਵਿੱਚ ਸਪੈਸ਼ਲ ਹਾਊਸਿੰਗ ਸਕੀਮ ਦਾ ਠੇਕਾ ਲਿਆ ਚੀਨ ਨੂੰ ਬਣਾ ਕੇ ਦੇਣ ਦਾ, ਕਿਉਂਕਿ ਉਹਨਾਂ ਨੇ ਇੱਕ ਪਿੰਡ ਵੀ ਕਬਜ਼ਾ ਕੀਤਾ ਹੈ ਔਰ 101 ਘਰ ਵੀ ਬਣਾਏ ਨੇ। ਨਾਲ ਹੀ ਉਹਨਾਂ ਨੇ ਕਿਹਾ ਜੀ ਸਾਡਾ ਸਾਊਥ ਤਿੱਬਤ, ਇਹ ਤੁਸੀਂ ਕੌਣ ਹੁੰਦੇ ਹੋ ਇਤਰਾਜ਼ ਕਰਨ ਵਾਲੇ। ਸੋ ਇਹ ਨੇਪਾਲ ਫਰੈਂਡਸ਼ਿਪ ਅਸੀਂ ਡਿਸਕਸ ਕੀਤਾ ਸੀ ਕਿ ਵੀ ਨੇਪਾਲ ਦਾ ਫੋਰਨ ਮਿਨਿਸਟਰ ਦਿੱਲੀ ਆ ਕੇ ਮੋਦੀ ਨੂੰ ਮਿਲਣ ਤੋਂ ਹੀ ਉਹਨੇ ਨਾ ਕਰਤੀ। ਉਹਨੇ ਕਿਹਾ ਪਹਿਲਾਂ ਜਿਹੜਾ ਸਾਡੇ ਨਾਲ ਬਾਰਡਰ ਦਾ ਝਗੜਾ ਹੈ ਉਹਨੂੰ ਤੁਸੀਂ ਠੀਕ ਕਰੋ। ਆਰਟੀਕਲ 370 ਕਿ ਜੀ ਸੀ ਕਸ਼ਮੀਰ ਬੜਾ 15 ਮਹੀਨੇ ਤੋਂ ਜ਼ਿਆਦਾ 1.5 ਸਾਲ ਹੋ ਜਾਣਾ ਹੁਣ, ਔਰ ਉੱਥੇ ਉਵੇਂ ਹੀ ਜਿਹੜਾ ਰੋਜ਼ਾਨਾ ਕੁਛ ਨਾ ਕੁਛ ਹੋ ਰਿਹਾ, ਉੱਥੇ ਘਟਨਾ ਹੋ ਰਹੀ ਹੈ। ਔਰ ਫਸਲ ਬੀਮਾ ਯੋਜਨਾ ਲੂਟ, ਪੁੱਛ ਲਓ ਕਿਸਾਨਾਂ ਨੂੰ। ਮੈਂ ਘੱਟੋ ਘੱਟ 2-3 ਲਾਈਵ ਇੰਟਰਵਿਊ ਮੱਧ ਪ੍ਰਦੇਸ਼ ਔਰ ਛੱਤੀਸਗੜ੍ਹ ਦੇ ਸੁਣੇ। ਉਹ ਕਹਿੰਦੇ ਜੀ ਕੁਛ ਨਹੀਂ ਹੈ, ਮਤਲਬ ਸਾਡੀਆਂ ਫਸਲਾਂ ਤਬਾਹ ਹੋ ਰਹੀਆਂ, ਪ੍ਰੀਮੀਅਮ ਅਸੀਂ ਜਿਹੜਾ ਉਹ ਦਿੰਦੇ ਰਹੇ ਹਾਂ ਜਿਹੜੀ ਕਿਸ਼ਤ ਹੈ, ਪਰ ਸਾਨੂੰ ਕੁਛ ਨਹੀਂ ਮਿਲਿਆ। PSU ਬੈਂਕਸ ਕਿਵੇਂ ਉਹ ਨੀਰਵ ਮੋਦੀ ਔਰ ਦੂਜੇ ਲੁੱਟ ਕੇ ਲੈ ਗਏ ਸਾਰੇ ਬੈਂਕਾਂ 'ਚੋਂ। ਔਰ ਲੋਕਪਾਲ ਔਰ ਆਯੁਕਤ, ਇਹ ਜਦੋਂ ਸਾਰੇ ਅੰਨਾ ਹਜ਼ਾਰੇ ਦੀ ਸਪੋਰਟ 'ਚ ਆਏ ਕਿ ਜੀ ਲੋਕਾਯੁਕਤ ਹੋਏਗਾ, ਅੰਨਾ ਹਜ਼ਾਰੇ ਵੀ ਕਹਿੰਦਾ ਜੀ ਮੈਂ ਆ ਰਿਹਾ, ਉਹਨੂੰ ਕਿਹਾ ਸਿਆਣਾ ਉਹ ਤੂੰ ਉੱਥੇ ਹੀ ਬੈਠਾ ਰਹਿ, ਉਹ ਵੀ ਉਹਨਾਂ ਦਾ ਟੁਚਾ RSS ਦਾ। ਪਰ ਨਾ ਕੋਈ ਲੋਕਾਯੁਕਤ ਤੇ ਨਾ ਕੋਈ ਅਦਰਵਾਈਜ਼। ਪ੍ਰਾਈਸ ਰਾਈਜ਼, ਕੀਮਤਾਂ ਦੇਖ ਲਓ ਕਿਸ ਹੱਦ ਤੱਕ ਜਿਹੜੀਆਂ ਨੇ। ਫੋਰਨ ਪਾਲਿਸੀ ਵਰਸਟ, ਸਾਰੇ ਪਾਸੇ ਨੇਬਰ ਵੀ ਹੱਥੋਂ ਨਿਕਲ ਗਏ। ਜਿਹੜਾ ਅਬ ਕੀ ਬਾਰ ਟਰੰਪ ਸਰਕਾਰ ਸੀ, ਆ ਬਾਈਡਨ ਨੇ ਐਡਮਿਨਿਸਟ੍ਰੇਟਿਵ ਡਿਸੀਜਨ ਲੈਂਦੇ ਪਹਿਲੇ ਕੰਮ 'ਚ ਜਿਹੜੇ ਸਾਰੇ RSS ਵਾਲੇ ਦੋਵੇਂ ਤਿੰਨੇ ਬਾਹਰ ਕੱਢ ਕੇ ਮਾਰੇ ਨੇ ਜਿਹੜੇ ਉਹਨਾਂ ਦੇ ਸੀ। ਔਰ ਕਰਪਸ਼ਨ ਇਸ ਵੇਲੇ ਹਾਈਐਸਟ ਲੈਵਲ ਤੇ। ਜਦੋਂ 30,000 ਕਰੋੜ ਆਪਣੇ ਅੰਬਾਨੀ ਨੂੰ ਉਹਨੂੰ ਖਵਾਇਆ ਉਹਦੇ 'ਚ ਰਾਫੇਲ ਡੀਲ 'ਚੋਂ, ਤੇ ਜਦੋਂ ਉਤਲੇ ਚੋਰ ਨੇ ਫਿਰ ਸਾਰੇ ਹੀ ਚੋਰ। ਜੁਡੀਸ਼ੀਅਲ ਵੈਲਿਊ ਤੁਸੀਂ ਅੱਜ ਦੇਖ ਲਓ ਕਿ ਵੀ ਜਿਹਨੂੰ ਕਹਿੰਦੇ ਨੇ ਜਿਲਚ, ਕਿ ਉਹਨਾਂ ਦਾ ਮੰਦਰ ਮਸਜਿਦ ਬਨਾਮ ਝਗੜੇ ਦਾ ਕੇਸ ਹੋਏ ਔਰ ਆਰਟੀਕਲ 370 ਤੇ ਹੋਏ। ਈਵਨ ਹੁਣ ਕਿਸਾਨਾਂ ਦੇ ਮੁੱਦੇ ਤੇ ਸੁਪਰੀਮ ਕੋਰਟ ਘਟੀਆ ਜਿਹੜਾ ਉਹ ਸਬਜ਼ੀ ਮੰਡੀ ਦੇ ਦਲਾਲ ਹੁੰਦੇ ਨੇ ਉਹਨਾਂ ਵਾਂਗ ਬਿਹੇਵ ਕਰ ਰਹੇ। ਫਿਰ ਜਿਹੜੀਆਂ ਇੰਸਟੀਟਿਊਸ਼ਨਸ ਨੇ ਹੁਣ ਕਿਵੇਂ NSA ਨੂੰ ਮਗਰ ਪਾਇਆ, 40 ਨੋਟਿਸ ਫਾਰਮਰਸ ਨੂੰ ਭੇਜੇ, ਕਿਵੇਂ CBI ਨੂੰ ਹਰਾਸ ਕਰਨ ਦੇ ਲਈ ਰੱਖਿਆ ਹੋਇਆ। ਔਰ ਨੋ ਅਟੋਨਮੀ ਤਾਂ ਦੂਰ ਦੀ ਗੱਲ, ਉਹ CBI ਹੋਏ, ECI ਹੋਏ, CVC ਹੋਏ, ਈਵਨ ਰਾਈਟ ਟੂ ਇਨਫੋਰਮੇਸ਼ਨ ਐਕਟ ਵਾਲੇ ਨੂੰ ਵੀ ਇਹਨਾਂ ਨੇ ਬਲੰਟ ਕਰ ਦਿੱਤਾ ਹੈ। CAG ਹੋਏ ਜਿਹੜੀ ਇਹਨਾਂ ਦੀ ਅਕਾਊਂਟੈਂਸੀ ਬਿਊਰੋ ਹੈ, ਔਰ RBI ਹੋਏ, ਰਿਜ਼ਰਵ ਬੈਂਕ ਆਫ ਇੰਡੀਆ, ਕਿਵੇਂ RBI ਤੋਂ ਇਹਨਾਂ ਨੇ ਪੈਸਾ ਲਿਆ। ਸੋ ਕੁੱਲ ਮਿਲਾ ਕੇ ਇਹ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਹੈ ਕਿ ਭਾਈ ਇਹ ਗੱਲ ਕਿੱਥੋਂ ਤੱਕ ਹੈ। ਹੁਣ ਕੈਪਟਨ ਅਮਰਿੰਦਰ ਜਿਹੜਾ ਅਜੀਤ ਡੋਵਲ ਦਾ ਖਾਸਮ ਖਾਸ ਵਿਚਾਲਾ, ਹੁਣ ਉਹਨੂੰ ਵੀ ਲੱਗਦਾ ਹੈ ਕਿ ਭਾਈ ਇਹ ਫਾਈਨਲ ਵਕਤ ਆ ਗਿਆ ਹੈ, ਹੁਣ ਖੱਬੇ ਸੱਜੇ ਹੋਏ ਵੇ ਨਾ। ਉਹਨੇ ਵੀ ਕਿਹਾ ਜੀ ਇਹ ਇਨਹਿਊਮਨ ਹੈ, ਸੈਂਟਰ ਗਵਰਨਮੈਂਟ ਕਿਉਂ ਨਹੀਂ ਰਿਪੀਲ ਕਰ ਰਹੀ ਇਹਨਾਂ ਤਿੰਨੋਂ ਕਾਨੂੰਨਾਂ ਨੂੰ।
ਲੇਕਿਨ ਮੈਂ ਸਮਝਦਾ ਵੀ ਇਹ ਸਾਰੇ ਦੁਨਿਆਵੀ ਹੱਥਕੰਡੇ ਚਾਲਾਂ ਜ਼ਰੂਰ ਨੇ। ਸ਼ੈਤਾਨ ਦੇ ਬੱਚੇ ਇਹ ਸਮਝਦੇ ਨੇ ਕਿ ਸ਼ੈਤਾਨੀ ਚਾਲਾਂ ਦੇ ਨਾਲ ਉਹ ਇਸ ਐਜੀਟੇਸ਼ਨ ਨੂੰ ਜਾਂ ਸਿੱਖ ਕੌਮ ਨੂੰ ਭਰਮਾ ਲੈਣਗੇ ਜਾਂ ਉਹਨਾਂ ਨੂੰ ਗੋਡੇ ਲਾਉਣ 'ਤੇ ਮਜਬੂਰ ਕਰਨਗੇ। ਪਰ ਇੱਕ ਗੱਲ ਦਾ ਧਿਆਨ ਰਹੇ, ਔਰ ਇਹ ਗੱਲ ਜਦੋਂ ਦੁਸ਼ਮਣ ਖੈਮੇ 'ਚ ਵੀ ਜਿਹੜੇ ਲੋਕ ਥੋੜ੍ਹੀ ਬਹੁਤ ਰੱਖਦੇ ਨੇ ਅਕਲ, ਉਹ ਇਹ ਕਹਿੰਦੇ ਨੇ ਕਿ ਭਾਈ ਇਹ ਤੁਸੀਂ ਸਿੱਖਾਂ ਦੇ ਨਾਲ ਪੰਗਾ ਲੈ ਕੇ ਠੀਕ ਨਹੀਂ ਕੀਤਾ। ਹਾਲਾਂਕਿ ਅਸੀਂ ਜਦੋਂ ਦੇਖਦੇ ਹਾਂ, ਮੈਨੂੰ ਤਾਂ ਇਹ ਨਜ਼ਰ ਆਉਂਦਾ ਹੈ ਕਿ ਭਾਈ ਅਸੀਂ ਪਹਿਲੇ ਦਿਨ ਤੋਂ ਜਦੋਂ ਉਹਨਾਂ ਨੇ ਇਹਨੂੰ ਆਲ ਇੰਡੀਆ, ਪੈਨ ਇੰਡੀਆ, ਕਿਸਾਨ ਔਰ ਦੂਸਰਿਆਂ ਦੇ ਨਾਲ ਔਰ ਸਿਰਫ ਅਸੀਂ ਇੱਥੋਂ ਤੱਕ ਰਵਾਂਗੇ ਦੀ ਕੋਸ਼ਿਸ਼ ਕੀਤੀ, ਹੁਣ ਵੀ ਕਰ ਰਹੇ ਨੇ। ਔਰ ਅਸੀਂ ਕਿਉਂਕਿ ਕਿਸੇ ਜ਼ਾਬਤੇ ਨੂੰ ਤੋੜਨਾ ਨਹੀਂ ਚਾਹੁੰਦੇ ਇਸ ਲਈ, ਲੇਕਿਨ ਸਾਨੂੰ ਪਹਿਲੇ ਦਿਨ ਤੋਂ ਇਹ ਕਲੀਅਰ ਹੈ ਕਿ ਭਾਈ ਇਹ ਲੜਾਈ ਸਿੱਖ ਕੌਮ ਦੇ ਖਿਲਾਫ ਲੜ ਰਹੇ ਨੇ। ਇਹ ਪੰਜਾਬ 'ਚ ਇਕਨੋਮਿਕਲ ਜੈਨੋਸਾਈਡ ਦਾ ਫਾਈਨਲ ਸਟੈਪ ਹੈ। ਇਹ ਨੀਤੀਆਂ 73 ਸਾਲ ਦੀਆਂ ਜਿਹੜੀਆਂ ਕੰਟੀਨਿਊਸਲੀ ਕ੍ਰਿਮੀਨਲ ਟ੍ਰਾਈਬ ਸਿੱਖਾਂ ਨੂੰ ਐਲਾਨਣ ਤੋਂ ਲੈ ਕੇ ਜੋ ਕੁਛ ਇਹਨਾਂ ਨੇ ਜੂਨ 84 'ਚ ਕੀਤਾ, ਇੱਕ ਦਹਾਈ ਪੂਰਾ ਪੰਜਾਬ ਦੀ ਜਵਾਨੀ, 1.5 ਲੱਖ ਸਿੱਖ ਨੌਜਵਾਨ ਮਾਰਿਆ ਜੋ ਨਵੰਬਰ 84 'ਚ ਕੀਤਾ ਹੈ, ਔਰ ਜੋ ਲਗਾਤਾਰਤਾ ਨਾਲ ਇਹ ਕਰ ਰਹੇ ਨੇ, ਇਹ ਕੋਈ ਨਵੀਂ ਚੀਜ਼ ਨਹੀਂ ਹੈ। ਔਰ ਅੱਜ ਹੀ ਸਾਡੇ ਮਿੱਤਰ ਸੈਨ ਫਰਾਂਸਿਸਕੋ ਤੋਂ ਨੇ, ਉਹਨਾਂ ਨੇ ਜਿਹੜਾ ਪੋਡਕਾਸਟ ਕੀਤਾ ਉਹਦੇ 'ਤੇ ਉਹਨਾਂ ਨੇ ਸਵਾਲ ਚੁੱਕਿਆ, ਕਹਿਣ ਲੱਗੇ ਕਿ ਜੀ ਤੁਸੀਂ ਉਹਦੇ 'ਚ ਸਿਰਫ ਮੋਦੀ ਜਾਂ ਫੋਰਨ ਪਾਲਿਸੀਜ਼ ਦੇ ਉੱਤੇ ਹੀ ਗੱਲ ਕੀਤੀ ਹੈ, ਵੀ ਇਹ ਤਾਂ 72-73 ਸਾਲ ਤੋਂ ਚੱਲ ਰਿਹਾ ਹੈ ਲਗਾਤਾਰ। ਮੈਂ ਕਿਹਾ ਜੀ ਤੁਸੀਂ ਇੱਕ ਪਾਰਟ ਸੁਣਿਆ ਉਸ ਦਾ, ਇਹ ਅਸੀਂ ਕਿਉਂਕਿ ਜਦੋਂ ਤੁਸੀਂ ਡਿਸਕਸ਼ਨ ਕਿਸੇ ਨੇ ਫੋਕਸ ਕਿਸੇ ਤੇ ਰੱਖਿਆ ਤੇ ਫਿਰ ਤੁਸੀਂ ਹਰ ਵਾਰ ਹਰ ਗੱਲ ਬਾਰ-ਬਾਰ ਨਹੀਂ ਦੁਹਰਾਉਂਦੇ। ਪਰ ਇਹਦੇ 'ਚ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਭਾਈ ਇਹ ਦੇਸ਼ ਨੂੰ ਏਜੰਸੀਆਂ ਰਨ ਕਰਦੀਆਂ, ਔਰ ਇਹੀ ਦਰਜਨਾਂ ਜਿਹੜੀਆਂ ਇਹਨਾਂ ਦੀਆਂ ਰਾਜ ਸਮੇਤ, ਇੰਟੈਲੀਜੈਂਸ ਬਿਊਰੋ ਸਮੇਤ ਏਜੰਸੀਆਂ ਨੇ ਸਿੱਖ ਨਸਲਕੁਸ਼ੀ, ਸਿੱਖਾਂ ਦੀ ਤਬਾਹੀ, ਪੰਜਾਬ ਦੀ ਬਰਬਾਦੀ, ਇਹ ਇਹਨਾਂ ਦਾ ਏਜੰਡਾ ਹੈ। ਲੇਕਿਨ ਇਸ ਸਾਰੇ 'ਚੋਂ ਮੈਂ ਸਮਝਦਾ ਕਿ ਭਾਈ ਅਲਟੀਮੇਟਲੀ ਹੁਕਮ ਰੱਬ ਦਾ ਚੱਲਦਾ ਹੈ, ਰਿਜ਼ੋਲਵ ਰੱਬ ਦੇ ਬੰਦੇ। ਔਰ ਇਹੀ ਗੱਲ ਜਦੋਂ 10ਵੇਂ ਪਾਤਸ਼ਾਹ ਨੇ ਇਹ ਫਰਮਾਇਆ ਕਿ ਮੇਰਾ ਇੱਕ ਸਿੱਖ 1.25 ਲੱਖ ਤੇ ਹਾਵੀ ਹੈ, 1.25 ਲੱਖ ਸੇ ਇੱਕ ਲੜਾਊਂ, ਤਾਂ ਇਹ ਗੱਲ ਜ਼ਾਹਰ ਸੀ ਕਿ ਅਲਟੀਮੇਟਲੀ ਜਦੋਂ ਤੁਸੀਂ ਸੱਚ, ਹੱਕ, ਇਨਸਾਫ ਦੇ ਝੰਡਾ ਬਰਦਾਰ ਹੁੰਦੇ ਹੋ, ਪਹਿਰੇਦਾਰ ਹੁੰਦੇ ਹੋ, ਉਸ ਦੇ ਰਾਹੀ ਹੁੰਦੇ ਹੋ, ਮੁਸਾਫਰ ਹੁੰਦੇ ਹੋ, ਤੇ ਸੱਚ, ਹੱਕ, ਇਨਸਾਫ ਵਾਲਿਆਂ ਦੇ ਝੁੰਡ ਨਹੀਂ ਹੁੰਦੇ। ਤੇ ਕਿਤੇ ਇਹ ਨਾ ਲੱਗੇ ਵੀ ਗਿਣਤੀਆਂ ਮਿਣਤੀਆਂ ਦੇ ਵਿੱਚ ਪੈ ਕੇ ਤੁਸੀਂ ਦੇਖੋ ਵੀ ਦੁਸ਼ਮਣ ਬਹੁਤ ਜ਼ਿਆਦਾ ਹੈ। ਸਾਡੀ ਤਾਂ ਗਿਣਤੀ 1.25 ਲੱਖ ਤੋਂ ਸ਼ੁਰੂ ਹੁੰਦੀ ਹੈ, ਸਾਡਾ ਮੈਥਮੈਟਿਕਸ 1.25 ਲੱਖ ਤੋਂ ਸ਼ੁਰੂ ਹੁੰਦਾ ਹੈ। ਔਰ ਚਮਕੌਰ ਦੀ ਗੜੀ ਹੋਏ, ਔਰ ਅੱਜ ਤੱਕ ਜੂਨ 84 'ਚ ਅਕਾਲ ਤਖਤ ਦੇ ਡਿਫੈਂਡਰਸ ਦਾ ਜਿਹੜਾ ਉਹ ਜਜ਼ਬਾ ਹੋਏ, ਉਹ 1.25 ਲੱਖੀ ਜਜ਼ਬੇ 'ਚੋਂ ਹੀ ਨਿਕਲਿਆ। ਔਰ ਇੱਕ ਗੱਲ ਜਿਹੜੀ ਬਾਰ-ਬਾਰ ਦ੍ਰਿੜ ਕਰਵਾਈ ਗਈ ਕਿ ਸਿੱਖ ਨੇ ਕਦੇ ਵੀ, ਉਸ ਦਾ ਇਹ ਫੇਥ ਹੈ ਕਿ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਕਿ ਖਾਲਸਾ ਰੱਬ ਦੀ ਮੌਜ ਵਿੱਚ ਪੈਦਾ ਹੋਇਆ, ਪ੍ਰਗਟ ਹੋਇਆ, ਪੈਦਾ ਨਹੀਂ ਹੋਇਆ, ਪ੍ਰਗਟ ਹੋਇਆ। ਔਰ ਇਹ ਜਿਹੜਾ ਪ੍ਰਗਟ ਹੋਣਾ ਹੈ, ਰਿਵੀਲ ਹੋਣਾ ਹੈ, ਇਹ ਫਿਰ ਰੱਬ ਦਾ ਆਪਣਾ ਬਿਰਧ ਹੁੰਦਾ ਹੈ ਕਿ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਇਹ ਹਰ ਯੁੱਗ ਦੇ ਵਿੱਚ, ਹਰ ਜ਼ਮਾਨੇ 'ਚ ਜਿਹੜਾ ਹਰ ਜੁਗ ਜਿਹੜਾ ਉਹ ਪੈਜ ਰੱਖਦਾ ਹੈ, ਤੇ ਇਹ ਇਸ ਗੱਲ ਦੀ ਦ੍ਰਿੜਤਾ ਹੈ ਕਿ ਅਲਟੀਮੇਟਲੀ ਜਦੋਂ ਤੁਸੀਂ ਸੱਚ, ਹੱਕ, ਇਨਸਾਫ ਦੇ ਰਸਤੇ 'ਤੇ ਤੁਰਦੇ ਹੋ, ਜ਼ਮਾਨਾ ਜਿੰਨਾ ਮਰਜ਼ੀ ਉਹਨਾਂ ਦੇ ਕੋਲ ਵੱਡੀ ਫੌਜ ਹੋਏ, ਵੱਡੇ ਸਾਧਨ ਹੋਣ, ਉਹਨਾਂ ਦੀਆਂ ਤੇਜ਼ ਚਾਲਾਂ ਦੇ ਨਾਲ ਉਹ ਚਲਾਕ ਆਪਣੀਆਂ ਜਿਹੜੀਆਂ ਨੇ ਨੀਤੀਆਂ ਨਾਲ ਤੁਹਾਨੂੰ ਫਾਉਣਾ ਚਾਹਣ, ਪਰ ਜੇ ਤੁਹਾਡਾ ਰੱਬ ਦੇ ਉੱਤੇ ਵਿਸ਼ਵਾਸ ਹੈ ਔਰ ਇੱਕ ਗੱਲ ਦੇ ਉੱਤੇ ਦ੍ਰਿੜ ਰਹਿਣਾ ਕਿ ਇਹੀ ਰੱਬ ਤੋਂ 10ਵੇਂ ਪਾਤਸ਼ਾਹ ਨੇ ਅਕਾਲ ਪੁਰਖ ਨੂੰ ਸੰਬੋਧਨ ਕਰਕੇ ਇਹੀ ਕਿਹਾ ਕਿ ਮੇਰੇ ਨੂੰ ਇੱਕੋ ਹੀ ਫੇਵਰ ਦੇ ਕਿ ਮੈਂ ਸ਼ੁਭ ਕਰਮਨ ਤੇ ਕਬਹੂ ਨਾ ਟਰੂੰ, ਕਿ ਮੈਂ ਕਦੇ ਵੀ ਰਾਈਟੀਅਸਨੈਸ ਦੇ ਪਾਥ ਤੋਂ ਡਿਵੀਏਟ ਨਾ ਹੋਵਾਂ। ਮੈਂ ਜਿਸ ਰਸਤੇ 'ਤੇ ਸ਼ੁਭ ਕੰਮ ਹੈ ਕਿ ਚੰਗੇ ਅਮਲ, ਚੰਗੇ ਕੰਮ, ਉਸ ਤੋਂ ਮੈਂ ਕਦੇ ਵੀ ਜਿਹੜਾ ਪਾਸੇ ਨਾ ਹੋਵਾਂ, ਸੁਪਨੇ 'ਚ ਵੀ ਮੈਂ ਉਸ ਤੋਂ ਜਿਹੜਾ ਉਸ ਰਸਤੇ 'ਤੇ ਤੁਰਨ ਤੋਂ ਡਿਜ਼ਿਸਟ ਨਾ ਕਰਾਂ। ਨਾ ਡਰੋ ਅਰਸੋਂ ਜਬ ਜਾਏ ਲਰੋਂ, ਨਿਸ਼ਚੈ ਕਰ ਆਪਣੀ ਜੀਤ ਕਰੋ। ਦੁਸ਼ਮਣ ਨੋ ਮੈਟਰ ਕਿੰਨਾ ਪਾਵਰਫੁਲ ਹੈ, ਕੋਈ ਮੇਰੇ ਅੰਦਰ ਖੌਫ ਮੇਰੀ ਖਲੜੀ 'ਚ ਨਾ ਹੋਏ ਕਿਸੇ ਵੀ ਵੱਡੇ ਭਾਰੇ ਦੁਸ਼ਮਣ ਦਾ ਵੀ, ਔਰ ਇਸ ਗੱਲ ਦੇ ਉੱਤੇ ਮੇਰਾ ਫੇਥ ਹੋਏ ਕਿ ਕਿਉਂਕਿ ਮੈਂ
ਸ਼ੁਭ ਕਰਮਾਂ ਲਈ ਤੁਰੇ ਜੀ ਚੰਗੇ ਰਸਤੇ ਤੁਰੇ ਰੱਬ ਦੇ ਰਸਤੇ ਤੇ ਤੁਰੇ ਨਿਸ਼ਚੈ ਕਰ ਮੇਰਾ ਫੇਥ ਹੈ ਕਿ ਮੈਂ ਜਿੱਤਣਾ ਹੈ, ਕਿਉਂਕਿ ਵਾਹਿਗੁਰੂ ਨੇ ਇਹ ਖਾਲਸਾ ਵਾਹਿਗੁਰੂ ਦਾ ਫਤਿਹ ਵਾਹਿਗੁਰੂ ਦੀ। ਔਰ ਇਹ 19th ਸੈਂਚੁਰੀ ਐਂਡ 'ਚ ਜਦੋਂ ਅਸੀਂ ਦੇਖਦੇ ਹਾਂ ਸਟਰਗਲਸ ਚੱਲਦੀਆਂ ਨੇ ਉਹਨਾਂ ਨੂੰ ਫੇਸ ਮਿਲਦਾ ਤਾਂ ਇੱਕ ਸਲੋਗਨ ਸੀ ਯੂ ਵਿਲ ਇਟ ਯੂ ਵਿਨ ਇਟ, ਕਿ ਤੁਸੀਂ ਇੱਕ ਵਾਰੀ ਇਰਾਦਾ ਕਰ ਲਓ ਤੁਸੀਂ ਜਿੱਤਣਾ, ਤੁਸੀਂ ਜਿੱਤੋਗੇ। ਨਿਸ਼ਚੈ ਕਰ ਆਪਣੀ ਜੀਤ ਕਰੋ ਅਰ ਸਿੱਖ ਹੋ ਆਪਣੇ ਹੀ ਮਨ ਕੋ, ਇਹ ਲਾਲਚ ਹੋਂ ਗੁਣ ਤੋਂ ਉਚਰੋ। ਇਹ ਇੱਕ ਬਹੁਤ ਵੱਡੀ ਗੱਲ ਹੈ ਕਿ ਟਫ ਤੋਂ ਟਫ ਬੈਟਲ 'ਚ ਵੀ ਅਸੀਂ ਹੋਈਏ। ਬੈਟਲ ਚੈਲੰਜ ਦਾ ਨਾਂ ਹੈ, ਜ਼ਰੂਰੀ ਨਹੀਂ ਕਿ ਜੰਗ ਦੇ ਮੈਦਾਨ 'ਚ ਤੁਸੀਂ ਹਥਿਆਰਾਂ ਦੀ ਬੈਟਲ ਨੂੰ ਹੀ ਬੈਟਲ ਕਹਿੰਦੇ ਨੇ। ਜੀ ਤੁਹਾਡੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਵੀ ਜਿਹੜਾ ਹੈ ਤੁਸੀਂ ਵਕਾਰਾਂ ਦੇ ਨਾਲ ਲੜਾਈ ਲੜਦੇ ਹੋ, ਤੁਸੀਂ ਜਿਹੜਾ ਆਪਣੇ ਇਰਾਦੇ ਨੂੰ ਪੁਖਤਾ ਰੱਖਣ ਦੇ ਲਈ ਰੱਬ ਤੋਂ ਮੰਗਦੇ ਹੋ। ਪਰ ਇਹ ਨਾਲ ਮੰਗਿਆ ਕਿ ਹੇ ਵਾਹਿਗੁਰੂ ਉਸ ਹਾਲਾਤ 'ਚ ਵੀ ਜਦੋਂ ਮੈਂ ਜੰਗ ਦੇ ਮੈਦਾਨ 'ਚ ਐ ਸ਼ੁਭ ਕਰਮਾਂ ਲਈ ਤੁਰਿਆ ਮੇਰਾ ਨਿਸ਼ਚੈ ਜਿੱਤਣ ਦੇ ਲਈ, ਪਰ ਮੇਰੇ ਅੰਦਰ ਇਹ ਇੱਕ ਚਾਰ ਹੈ ਇਹ ਲਾਲਚ ਇੱਕ ਲਾਲਚ ਵਾਂਗ ਹੋਏ ਕਿ ਗੁਣ ਤੋਂ ਉਚਰੋ, ਕਿ ਮੈਂ ਤੇਰੇ ਗੁਣ ਗਾਵਾਂ, ਤੂੰ ਮੇਰੇ ਤੋਂ ਕਦੇ ਅੱਡ ਨਾ ਹੋਏ, ਤੂੰ ਮੈਨੂੰ ਕਦੇ ਨਾ ਭੁੱਲੇ। ਔਰ ਇਹ 10ਵੇਂ ਪਾਤਸ਼ਾਹ ਨੇ ਜਦੋਂ ਚਮਕੌਰ ਦੀ ਗੜੀ ਕੁਰਬਾਨੀਆਂ ਸਾਰਾ ਪਰਿਵਾਰ ਕੁਰਬਾਨ ਕਰਕੇ ਮਾਛੀਵਾੜੇ ਦੀ ਉਸ ਧਰਤੀ ਦੇ ਉੱਤੇ ਆਉਂਦੇ ਨੇ ਔਰ ਉਸ ਖੂਹ ਦੀ ਟਿੰਡ ਨੂੰ ਸਰਾਣਾ ਬਣਾਉਂਦੇ ਨੇ, ਔਰ ਜਿਹੜਾ ਗੁਰੂ ਸਾਹਿਬ ਦਾ ਖਿਆਲ ਪਾਤਸ਼ਾਹੀ 10ਵੀਂ ਦੇ ਥੱਲੇ ਸ਼ਬਦ ਅਕਸਰ ਪੜ੍ਹਿਆ ਜਾਂਦਾ ਹੈ, ਇਹ ਹੈ ਕਿ ਇਹ ਲਾਲਚ ਹੋਂ ਗੁਣ ਤੋਂ ਉਚਰੋ। ਇਹੀ ਸੀ ਕਿ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਵਿਣ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ, ਕਿ ਖੇੜਿਆਂ ਦਾ ਰਹਿਣਾ ਭੱਠ ਪਵੇ। ਇੱਥੇ ਬੇਸ਼ੱਕ ਮੈਂ ਸੱਥਰ ਤੇ ਐ, ਜ਼ਮੀਨ ਤੇ ਐ, ਪੈਰਾਂ 'ਚ ਜੋੜਾ ਨਹੀਂ ਹੈ, ਕੱਪੜੇ ਫਟੇ ਹੋਏ ਨੇ, ਭੁੱਖ ਹੈ, ਲੇਕਿਨ ਹੇ ਵਾਹਿਗੁਰੂ ਇਹ ਤੇਰੇ ਤੋਂ ਬਿਨਾਂ ਜ਼ਿੰਦਗੀ ਇਵੇਂ ਹੀ ਹੈ ਜਿਵੇਂ ਤੁਸੀਂ ਸੱਪਾਂ ਦੀ ਸੰਗਤ ਦੇ ਵਿੱਚ ਰਹਿ ਰਹੇ ਹੋ। ਤੇ ਇਹੀ ਹੈ ਇਹ ਲਾਲਚ ਹੋਂ ਗੁਣ ਤੋਂ ਉਚਰੋ, ਮੈਂ ਹਮੇਸ਼ਾ ਤੇਰੇ ਗੁਣ ਗਾਵਾਂ ਜਬ ਆਪ ਕੀ ਔਦ ਨਿਧਾਨ ਬਣੇ। ਤੇ ਜੇ ਇਸ ਰਸਤੇ ਤੇ ਚੱਲਦੇ ਆ ਰੱਬ ਦਾ ਸੱਦਾ ਆ ਜਾਏ, ਉਹ ਅਖੀਰਲਾ ਵੇਲਾ ਆ ਜਾਏ, ਅਤ ਹੀ ਰਣ ਮੈਂ ਤਬ ਜੂਝ ਮਰੋ, ਫਿਰ ਮੈਂ ਉਸ ਬੈਟਲ ਗਰਾਊਂਡ ਦੇ ਵਿੱਚ ਜੂਝਦੇ ਹੋਏ ਸ਼ਹੀਦ ਹੋ ਜਾ, ਕਦੇ ਗਿਵ ਅਪ ਨਾ ਕਰਾਂ। ਸੋ ਮੈਂ ਸਮਝਦਾ ਵੀ ਅਸੀਂ ਸਾਰੇ ਹੀ ਦੁਨੀਆ ਭਰ 'ਚ ਜਿਹੜੇ ਕੌਮ ਨੂੰ ਪਿਆਰ ਕਰਨ ਵਾਲੇ ਨੇ, ਸਿੱਖ ਕੌਮ ਤਾਂ ਜ਼ਾਹਰ ਹੈ ਦੋ ਵੇਲੇ ਦੀ ਅਰਦਾਸ ਲੱਖਾਂ ਕਰੋੜਾਂ ਹਿਰਦਿਆਂ 'ਚੋਂ ਦਿਲਾਂ 'ਚੋਂ ਨਿਕਲ ਰਹੀ ਹੈ, ਪਰ ਸਾਡੇ ਉਹ ਵੀਰ ਭੈਣਾਂ ਵੀ ਖਾਸ ਤੌਰ 'ਤੇ ਮੈਂ ਸਮਝਦਾ ਵੀ ਇੱਕ ਬਹੁਤ ਵੱਡੀ ਇਹ ਪ੍ਰਾਪਤੀ ਹੈ, ਜਿਵੇਂ ਸਾਡੇ ਪਾਕਿਸਤਾਨੀ ਭੈਣ ਭਰਾ, ਲਹਿੰਦੇ ਪੰਜਾਬ ਦੇ ਭੈਣ ਭਰਾ ਸਾਰੇ ਇਸ ਮੂਵਮੈਂਟ ਨਾਲ ਵੀ ਜੁੜੇ ਨੇ। ਅਸੀਂ ਰੱਬ ਦੇ ਅੱਗੇ ਇਹੀ ਅਰਦਾਸ ਕਰਦੇ ਹਾਂ, ਦੁਆ ਕਰਦੇ ਹਾਂ ਕਿ ਅਲਟੀਮੇਟਲੀ ਇੱਕ ਗੱਲ ਦਾ ਧਿਆਨ ਰਹੇ ਕਿ ਵੀ ਇਹ ਜਿਹੜੀ ਈਵਲ ਹੁੰਦੀ ਹੈ ਇਹਦਾ ਅੰਤ ਹੁੰਦਾ ਹੈ, ਅਖੀਰ ਹੁੰਦਾ ਹੈ। ਔਰ ਹੋ ਸਕਦਾ ਹੈ ਕਿ ਭਾਈ ਇਹਨਾਂ ਦਾ ਐਂਡ ਖਾਲਸੇ ਦੇ ਹੱਥੋਂ ਹੀ ਹੋਣਾ ਹੈ, ਔਰ ਇਹ ਬੇਸ਼ੱਕ ਇੱਕ ਦੁਖਦਾਈ ਸਮਾਂ ਵੀ ਹੋਏਗਾ, ਆਉਣ ਵਾਲੇ ਦਿਨਾਂ 'ਚ ਟਕਰਾਅ ਦੀ ਲਾਈਨ ਨੁਕਸਾਨ ਵੀ ਕਰੇਗੀ, ਪਰ ਇਸ ਸਾਰੇ 'ਚੋਂ ਅਲਟੀਮੇਟਲੀ ਇਹ ਹਿੰਦੂਤਵਾ ਦਾ ਅੰਤ ਹੋਏਗਾ। ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਵੀ ਲਿਬਰੇਟ ਹੋਏਗਾ, ਔਰ ਭਾਰਤ ਦੀਆਂ ਦੂਸਰੀਆਂ ਘੱਟ ਗਿਣਤੀਆਂ, ਕਸ਼ਮੀਰ 'ਚ ਬੈਠੇ ਸਾਡੇ ਭੈਣ ਭਰਾ, ਨਾਰਥ ਈਸਟ ਦੀਆਂ ਸਟੇਟਾਂ, ਭਾਰਤ ਭਰ ਦੇ ਵਿੱਚ ਉਹ ਦਬੇ ਕੁਚਲੇ ਦਲਿਤ, ਬੈਕਵਰਡ ਕਲਾਸਿਸ, ਸ਼ਡਿਊਲ ਟਰਾਈਬਸ, ਜਿੰਨੀਆਂ ਕੈਟਾਗਰੀਜ਼ ਬਣਾ ਕੇ ਇਹ ਵੀ ਬ੍ਰਾਹਮਣਵਾਦ ਦੀ ਵਰਸਟ ਲਾਈਨ ਜਿਹੜੀ 4000 ਸਾਲ ਤੋਂ ਕਾਸਟ ਸਿਸਟਮ, ਇਸ ਸਭ ਨੂੰ ਲੌਕ ਸਟਾਕ ਐਂਡ ਬੈਰਲ ਅਲਟੀਮੇਟਲੀ ਖਾਲਸਾ ਡਿਸਟਰੋਏ ਕਰੇਗਾ, ਔਰ ਉਸ ਧਰਤੀ ਦੇ ਉੱਤੇ ਜਿਹੜਾ ਸੱਚ ਦਾ, ਇਨਸਾਫ ਦਾ ਸੂਰਜ ਜਿਹੜਾ ਹੈ ਉਹ ਉਸ ਦੇ ਹੋਰਾਈਜ਼ਨ ਤੇ ਚੜ੍ਹੇਗਾ। ਇਹ ਸਾਡਾ ਫੇਥ ਹੈ, ਔਰ ਆਉਣ ਵਾਲੇ ਦਿਨਾਂ 'ਚ ਅਸੀਂ ਇਸ ਦੇ ਉੱਤੇ ਹੋਰ ਵੀ ਗੱਲਬਾਤ ਕਰਾਂਗੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਆਸ ਕਰਦੇ ਹਾਂ ਸਾਡੇ ਦਰਸ਼ਕਾਂ ਨੂੰ ਪਸੰਦ ਆਏ ਹੋਣਗੇ। ਸਵਾਗਤ ਲੈਣੇ ਬ੍ਰੇਕ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਦੀ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਪਹਿਲੇ ਦਿਨ ਤੋਂ ਹੀ ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਪਿਆਰ ਸਦਕਾ, ਤੁਹਾਡੀ ਡੋਨੇਸ਼ਨ ਸਦਕਾ ਜਿਹੜੀ ਹੈ ਇਹ ਹੱਕ ਸੱਚ ਜਿਹੜੀ ਆਵਾਜ਼ ਹੈ ਉਸ ਨੂੰ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਇਸੇ ਤਰ੍ਹਾਂ ਬੁਲੰਦੀਆਂ ਦੀ ਜਿਹੜੀਆਂ ਸ਼ੋਏ ਸਿਖਰਾਂ ਨੂੰ। ਸੋ ਅਸੀਂ ਚਾਹਾਂਗੇ ਕਿ ਤੁਸੀਂ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84
tv ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਡੋਨੇਟ ਕਰਨ ਲਈ ਬੈਂਕ ਅਕਾਊਂਟ, ਜ਼ੈਲ, ਹਰ ਕਿਸਮ ਦਾ ਕ੍ਰੈਡਿਟ ਕਾਰਡ, ਡੈਬਿਟ ਕਾਰਡ, PayPal ਦੀ ਵਰਤੋਂ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ spot@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।